ਬਾਗ ਦੇਣ ਵਾਸਤੇ ਨਿਕਲਿਆ ਜਿਹੜਾ ਸ਼ਿਕਾਰਾ ਸੀ ਸਾਡੇ ਡੇਰੀ ਦਾ ਹਾਂਜੀ ਆਂਦਾ ਉਹਦਾ ਬਾਗ ਨਾ ਦੇਈ ਅੱਛਾ ਆਂਦਾ ਸਿੱਖਾ ਖੜਾ ਰਹੀ ਅੱਛਾ ਇੱਥੇ ਖਲੋਤਾ ਰਹੀ ਉਹ ਜਾਈ ਨਾ ਉਹ ਫਿਰ ਐਡਾ ਛੁਰਾ ਫਿਰ ਕੱਢ ਕੇ ਲਿਆ ਅੱਛਾ ਘੋੜਾ ਉਹਨੇ ਬੜਾ ਚੰਗਾ ਰੱਖਿਆ ਬਹੁਤ ਚੰਗਾ ਘੋੜਾ ਰੱਖਿਆ ਆ ਵਿਆਹ ਮੇਰਾ ਵਿਆਹ ਹੋਇਆ ਕਿ ਮੈਂ ਡੇਰੀ ਤੇ ਸੌਦਾ ਤੇ ਕਦੀ ਚਲੇ ਜਾਣਾ ਕਦੀ ਜਿਹਦਾ ਵਿਆਹ ਨਾ ਹੋਇਆ ਹੋਣਾ ਉਹਨੇ ਉੱਥੇ ਸੌਣਾ ਜਿਹਦਾ ਵਿਆਹ ਹੋਇਆ ਹੋਣਾ ਮੈਂ ਸਾਰਾ ਤੇ ਛੋਟਾ ਥਾ ਤੇ ਮੈਂ ਫਿਰ ਉਹ ਡੇਰੇ 'ਤੇ ਵੀ ਰਹਿਣਾ ਤੇ ਘਰ ਵੀ ਰਹਿਣਾ ਜਿਹਦੇ ਜਾਣਾ ਹੋਣਾ ਤੇ ਦੁਪਹਿਰੇ ਦਾ ਠੋਕਾ ਲਾਣਾ ਚਾਲੂ ਹੈ ਆਈ ਸੀ ਟੀਮ ਅੰਮ੍ਰਿਤਸਰੋਂ ਅੱਛਾ ਕਸ਼ਮੀਰੀ ਸਨ ਅੱਛਾ ਉਹਨਾਂ ਨੇ ਹਮਲੇ ਕੀਤੇ ਇੱਕ ਪਿੰਡ ਨੂੰ ਅੱਗ ਲੱਗ ਗਈ ਸਾਰੇ ਭੱਜ ਗਏ ਸੀ ਅੱਛਾ ਇੱਥੇ ਕਿਹੜੇ ਪਿੰਡ ਨੂੰ ਅੱਗ ਲੱਗੀ ਸੀ ਪਹਿਲਾਂ ਸਾਰੇ ਪਹਿਲਾਂ ਮਿਰਜੇ ਨੂੰ ਲੱਗੀ ਸੀ ਤੇ ਅਰਜੀਤ ਦੇ ਕੋਟ ਨੂੰ ਲੱਗੀ ਸੀ ਅੱਛਾ ਤੇ ਫਿਰ ਧੀ ਦਾ ਜਿਹੜਾ ਸੀ ਉਹ ਪਿੰਡ ਮੁਸਲਮਾਨਾਂ ਦਾ ਸੀ ਸਾਰਾ ਹੀ ਲੜਾਈ ਦੇ ਬਾਰੇ ਉਹ ਫਿਰ ਮੈਂ ਵੇਖਿਆ ਕਿ ਜਿਵੇਂ ਉਹਨੂੰ ਫਾਂਸੀ ਆਇਆ ਨਾ ਰਾਹ ਇਹੋ ਸਾਡੇ ਡੇਰੇ ਵਾਲਾ ਸੀ ਅੱਛਾ ਇੱਥੇ ਫਿਰ ਉਹਨਾਂ ਲਾਰੀ ਖਿਲਾਰੀ ਜਾ ਕੇ ਉਦੋਂ ਮੈਂ 12 ਸਾਲਾਂ ਦਾ ਅੱਛਾ ਜਾ ਕੇ ਵੇਖਿਆ ਤੇ ਜਵਾਨ ਜਿਹੜੀ ਐਡੀ ਲੰਬੀ ਬਾਹਰ ਆਈ ਅੱਛਾ ਤੇ ਉਹ ਖਾਉਂਦੇ ਜਾਂਦੇ ਸੀ ਲੋਕਾਂ ਨੂੰ ਪੁਲਿਸ ਜਿਹੜੀ ਉਹਦਾ ਨਾਂ ਕੀ ਸੀ ਜਿਹਨੂੰ ਫਾਂਸੀ ਦਿੱਤੀ ਸੀ ਹੈ ਉਹਦਾ ਨਾਂ ਪਤਾ ਜਿਹਨੂੰ ਫਾਂਸੀ ਦਿੱਤੀ ਸੀ ਉਹਨਾਂ ਨੇ ਇਹ ਕਹਾਣੀ ਤੁਹਾਨੂੰ ਵਧੀਆ ਦੱਸਣ ਲੱਗਾ ਸਹੀ ਪੜ੍ਹ ਕੇ ਤੁਰੇ ਹੋਏ ਮੁੰਡੇ ਸਨ 17 18 ਤੇ ਅੱਗੋਂ ਬੰਦਾ ਇੱਕ ਮਿਲ ਪਿਆ ਬੰਦਾ ਮਿਲ ਪਿਆ ਤੇ ਉਹਨੇ ਆਖਿਆ ਸ਼ਿਕਾਰਾ ਸਿੰਘ ਜਿਹੜਾ ਨਾ ਉਹਦੇ ਪੁੱਤਰ ਨਾਲ ਸੀ ਬੀਸ਼ਾ ਸਿੰਘ ਤੇ ਉਹ ਸਾਨੂੰ ਨਾ ਡੱਕ ਕੇ ਨਾ ਉਹਦੀ ਜਾਨ ਨਹੀਂ ਸੀ ਨਿਕਲਦੀ ਜਾਨ ਨਹੀਂ ਸੀ ਨਿਕਲਦੀ ਉਹਦੀ ਬਾਦਸ਼ਾਹ ਸੀ ਜਾਨ ਨਹੀਂ ਨਿਕਲਦੀ ਅੱਛਾ ਤਿੰਨ ਚਾਰ ਦਿਨ ਦੁਨੀਆ ਆਉਂਦੀ ਜਾਂਦੀ ਇੱਧਰ ਆ ਇੱਧਰ ਜਾ ਜਾਨ ਨਹੀਂ ਨਿਕਲਦੀ ਸਾਨੂੰ ਵੇੜ ਕੇ ਅੱਗੋਂ ਡੱਕ ਕੇ ਲੈ ਗਏ ਉੱਥੇ ਆਪਣੇ ਘਰ ਅੱਛਾ ਉੱਥੇ ਦੁਨੀਆ ਬੜੀ ਸੀ अस्सलाम वालेकुम जी, सत श्री अकाल, आदाब दोस्तों। सब ਦਾ ਪੰਜਾਬ ਦੀ ਟੀਮ ਪਿੰਡ ਰੱਖ ਕਰਤਾਰਪੁਰਾ ਦੇ ਵਿੱਚ ਪਹੁੰਚੀ ਹੈ, ਜਿਹਨੂੰ ਇਸ ਟਾਈਮ ਇਸ ਆਲੇ ਦੁਆਲੇ ਦੇ ਪਿੰਡ ਚੱਕ ਬੋਲੀ ਦਾ ਨਾਂ ਤੋਂ ਵੀ ਜਾਣਦੇ ਨੇ। ਤੇ ਅੱਜ ਅਸੀਂ ਇੱਥੇ ਆਏ ਹਾਂ ਤੇ ਇੱਥੇ ਇੱਕ ਸਾਨੂੰ ਬਜ਼ੁਰਗ ਮਿਲੇ ਨੇ ਜਿਨ੍ਹਾਂ ਦੀ 47 ਵੇਲੇ ਉਮਰ 20-22 ਸਾਲ ਸੀ। ਤੇ ਅਸੀਂ ਇਹਨਾਂ ਕੋਲੋਂ 47 ਦੀ ਵੰਡ ਦੀ ਉਹ ਕਹਾਣੀ ਸੁਣਾਂਗੇ ਇਸ ਪਿੰਡ ਦੀ, ਤੇ ਜਿੱਥੇ ਇਹਨਾਂ ਦਾ ਡੇਰਾ ਸੀ ਉੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ, ਤੇ ਜਦੋਂ 47 ਦੀ ਵੰਡ ਹੋਈ ਉਹ ਲੋਕ ਇੱਥੋਂ ਕਿੱਦਾਂ ਗਏ, ਸਾਰੀ ਕਹਾਣੀ ਇਹਨਾਂ ਦੀ ਜ਼ੁਬਾਨੀ ਸੁਣਦੇ ਹਾਂ। ਅਸਲਾਮ ਵਾਲੇਕਮ, ਕੀ ਹਾਲ ਚਾਲ ਹੈ? ਕੀ ਨਾਮ ਹੈ ਆਪਣਾ? ਮੇਰਾ ਨਾਮ ਅਬਦੁਲ ਕਰੀਮ ਹੈ। ਅਬਦੁਲ ਕਰੀਮ। ਤੇ ਤੁਹਾਡੇ ਵਾਲਦ ਸਾਹਿਬ ਦਾ? ਅਲੀ ਮੁਹੰਮਦ। ਤੇ ਦਾਦਾ ਜੀ ਦਾ? ਦਾਦਾ ਮਤਾਬ ਜੀ। ਮਤਾਬਦੀਨ। ਕਿਹੜੀ ਬਰਾਦਰੀ ਆਪਣੀ? ਕੰਬੋ ਬਰਾਦਰੀ। ਕੰਬੋ ਬਰਾਦਰੀ। ਬਜ਼ੁਰਗੋ, ਜਦੋਂ 47 ਦੀ ਵੰਡ ਹੋਈ ਆ ਉਸ ਤੋਂ ਪਹਿਲੇ ਤੁਹਾਡੇ ਬਜ਼ੁਰਗ ਕੀ ਕੰਮ ਕਰਦੇ ਸੀ? ਉਦੋਂ ਜਿਹੜੇ ਅਸੀਂ ਆਪਣੀ ਦੱਸਣੀ ਹੈ ਤੁਹਾਡੀ ਆਪਣੀ? ਅਸੀਂ ਉਦੋਂ ਆਏ ਸਾਂ, ਦੱਸਦੇ ਨੇ ਮੈਨੂੰ ਉਦੋਂ ਪਤਾ ਨਹੀਂ, ਦੱਸਦੇ ਨੇ ਵੀ 100 ਸਾਡੇ
ਰਾਜਸਥਾਨ ਦੇ ਲਾਗੇ ਕੋਟਲਾ ਪਿੰਡ ਹੈ। ਰਾਜਸਥਾਨ ਦੇ ਵਿੱਚ? ਰਾਜਸਥਾਨ ਸੀ। ਅੱਛਾ, ਰਾਜਸਥਾਨ ਸੀ। ਬਹੁਤ ਵੱਡਾ ਪਿੰਡ ਸੀ। ਅੱਛਾ। ਤੇ ਕੋਟਲਾ ਸਾਡਾ ਪਿੰਡ ਸੀ। ਉੱਥੋਂ ਸਾਡੇ ਵੱਡੇ ਆਏ ਨੇ ਇੱਥੇ। ਅੱਛਾ। ਤੇ ਸਾਡੇ 100 ਸਾਲ ਤੋਂ ਉੱਤੇ ਹੀ ਅੰਦਾਜ਼ੇ ਨਾਲ 100 ਸਾਲ 100 ਸਾਲ ਇੱਥੇ ਰਹਿ ਰਹੇ ਲੋਕਾਂ ਦੀਆਂ ਜ਼ਮੀਨਾਂ, ਸਿੱਖਾਂ ਦੀਆਂ ਜ਼ਮੀਨਾਂ ਬਹੁਤ ਹੈ। ਅੱਛਾ ਅੱਛਾ ਅੱਛਾ, ਜ਼ਿਮੀਂਦਾਰਾ ਕਰਦੇ ਸੀ? ਜ਼ਿਮੀਂਦਾਰਾ ਕਰਦੇ, ਸਿੱਖਾਂ ਦੀ ਜ਼ਮੀਨ ਬਹੁਤ ਹੈ। ਉਹਨਾਂ ਦੀ ਜ਼ਮੀਨ ਜਿਹੜੀ ਗੈਰ ਬਾਤ ਸੀ, ਹਾਂਜੀ, ਉਹ ਪੁੱਤਰੀ 2 ਸਾਲ ਲਾ ਹਿੱਸਾ ਲੈਣਾ। ਅੱਛਾ। ਤੇ 2 ਸਾਲ ਤੋਂ ਬਾਅਦ ਉਹਨਾਂ ਚੌਥਾ ਹਿੱਸਾ ਸਾਡੇ ਕੋਲ ਲੈਣਾ। ਇਹਦਾ ਮਤਲਬ ਆਲੇ ਦੁਆਲੇ ਦੀਆਂ ਜ਼ਮੀਨਾਂ ਤੁਹਾਡੇ ਬਜ਼ੁਰਗਾਂ ਨੇ ਬਾਤ ਕੀਤੀਆਂ? ਹਾਂਜੀ। ਸਹੀ ਸਹੀ ਸਹੀ। ਅੱਛਾ ਬਜ਼ੁਰਗੋ, ਇਹ ਜਿਹੜਾ ਪਿੰਡ ਹੈ, ਹਾਂਜੀ, ਚੱਕ ਬੋਲੀ ਦਾ, ਇਹਦੇ ਵਿੱਚ ਰਹਿੰਦੇ ਹੁੰਦੇ ਸੀ ਜਾਂ ਕਿਸੇ ਹੋਰ ਪਿੰਡ 'ਚ ਰਹਿੰਦੇ ਸੀ ਤੁਸੀਂ 47 ਤੋਂ ਪਹਿਲੇ? 47 ਤੋਂ ਪਹਿਲਾਂ ਸੀ ਉੱਥੇ। ਕਿਹੜਾ ਪਿੰਡ ਸੀ? ਅੰਬੋ ਕੇ ਚਾਹ ਚੂਤਾ ਵਾਲਾ। ਅੰਬੋ ਕੀ ਪਿੰਡ ਦੇ ਨਾਲ ਡੇਰਾ ਸੀ? ਡੇਰਾ ਚਾਹ ਚੂਤਾ ਵਾਲਾ। ਅੱਛਾ, ਡੇਰਾ ਸੀ ਤੁਹਾਡਾ? ਹਾਂਜੀ। ਉੱਥੇ ਹੀ ਘਰ-ਬਾਰ ਸੀ ਸਾਰਾ ਕੁਝ? ਸਾਡਾ ਉੱਥੇ ਹੀ ਸੀ। ਅੱਛਾ, ਉੱਥੇ ਕਿੰਨੇ ਕੁ ਘਰ ਸਨ ਉਦੋਂ? ਸਾਡੀ ਬਰਾਦਰੀ ਦੇ ਘਰ ਸਨ ਕੋਈ 20-25। ਅੱਛਾ, 20-25 ਕੋ ਚਲੇ ਗਏ, ਕਿ ਕਿਸ਼ਤਾ ਦੇ ਲੈ ਲਈ, ਕਿਸੇ ਚਲੇ ਗਏ, ਕੋਈ ਹੋਰ ਸੇ ਛੋਟੇ ਹੋਰ ਗੁੱਜਰ ਨੇ। ਅੱਛਾ। ਗੁੱਜਰ ਤੇ ਵਿਰਕ ਜੱਟ ਹੁਣ ਉਸ ਡੇਰੇ ਤੇ? ਹਾਂ। ਸਹੀ। ਅੱਛਾ ਬਜ਼ੁਰਗੋ, ਇਹ ਦੱਸੋ ਤੁਹਾਡੇ ਨਾਲ ਸਿੱਖ ਵੀ ਰਹਿੰਦੇ ਸੀ ਉੱਥੇ? ਹਾਂ, ਸਿੱਖ ਇੱਕ ਘਰ ਸੀ। ਕੀ ਨਾਂ ਸੀ ਉਹਦਾ? ਤੁਹਾਨੂੰ ਦੱਸਿਆ ਵੀ ਵੱਡੇ ਨਾਲ ਸੁੰਦਰ ਸਿੰਘ, ਛੋਟੇ ਨਾਲ ਅਮਰ ਸਿੰਘ, ਇੰਦਰ ਸਿੰਘ। ਅੱਛਾ। ਛੋਟੇ ਨਾਲ ਅਮਰ ਸਿੰਘ, ਛੋਟੇ ਨਾਲ ਸ਼ਿੰਗਾਰਾ ਸਿੰਘ। ਅੱਛਾ। ਹਾਂ। ਇਹ ਵੀ ਵਾਹੀ ਕਰਦੇ ਸਨ? ਉਹ ਵੀ ਵਾਹੀ ਕਰਦੇ। ਇਹਨਾਂ ਦੀ ਆਪਣੀ ਜ਼ਮੀਨ ਸੀ? 18 ਪੈਲੀਆਂ ਸੀ ਉਹਨਾਂ ਦੀ। ਅੱਛਾ, 18 ਪੈਲੀਆਂ ਸੀ। ਹਾਂ। ਸਹੀ ਹੋ ਗਿਆ। ਤੇ ਜਿਹੜਾ ਸੀ ਪਿੰਡ ਜਿਹੜਾ ਤੁਹਾਡਾ ਅੰਬੋਕੇ, ਹਾਂਜੀ, ਇੱਥੇ ਕਿਹੜੇ ਕਿਹੜੇ ਲੋਕ ਰਹਿੰਦੇ ਸੀ? ਅੰਬੋਕਿਆਂ ਦੇ ਵਿੱਚ ਜੇ ਉਹਨਾਂ ਨਾਲ ਵੇਖੀਏ, ਸਾਰੀ ਕਹਾਣੀ ਦੱਸਾਂਗਾ ਹੁਣ ਮੈਂ। ਅੱਛਾ। ਜਿਹੜਾ ਗੱਡਾ ਸਿੰਘ ਸੀ ਨਾ, ਹਾਂਜੀ, ਉਹ ਹੈਗਾ ਸੀ ਲੰਬਰਦਾਰ। ਅੱਛਾ, ਗੱਡਾ ਸਿੰਘ। ਹਾਂ, ਗੰਡਾ ਸਿੰਘ। ਅੱਛਾ, ਗੰਡਾ ਸਿੰਘ। ਉਹਦੇ ਜਨਾੜੀ ਬਜ਼ੁਰਗ ਸੀ। ਇੱਕ ਦਿਨ ਸ਼ਿਕਾਰਾ, ਇੱਕ ਦਿਨ ਹੈਗਾ ਸੁੰਦਰ ਸਿੰਘ, ਮੰਗਲ ਸਿੰਘ। ਅੱਛਾ। ਇੱਕ ਦਿਨ ਸ਼ਿਕਾਰਾ ਸਿੰਘ, ਚੌਧਰੀ ਸਿੰਘ। ਅੱਛਾ। ਤੇ ਇੱਕ ਦਿਨ ਗਿਆਨ ਸਿੰਘ। ਅੱਛਾ। ਇਹ ਲੋਕ ਜਿਹੜੇ ਨੇ, ਅਸੀਂ ਪੜ੍ਹ ਕੇ ਆਏ ਹਾਂ। ਤੁਸੀਂ ਪੜ੍ਹਦੇ ਰਹੇ ਹੋ? ਪੜ੍ਹਦੇ ਉੱਥੇ, ਇੱਥੋਂ ਜਾ ਕੇ ਉੱਥੇ ਪੜ੍ਹਦੇ ਆ। ਇੱਥੋਂ ਬੀਜ ਕਿੰਨਵੀਂ ਤੱਕ ਪੜ੍ਹਦੇ ਰਹੇ ਹੋ? ਹਾਂਜੀ। ਕਿੰਨੀਆਂ ਪੜ੍ਹੇ ਹੋ ਤੁਸੀਂ? 4 ਜਮਾਤਾਂ। ਅੱਛਾ, 4 ਜਮਾਤਾਂ। ਹਾਂ। ਤੇ ਉਹ ਫਿਰ ਨਾ ਇੱਕ ਕਹਾਣੀ ਤੁਹਾਨੂੰ ਵਧੀਆ ਦੱਸਣ ਲੱਗਾ। ਸਹੀ। ਪੜ੍ਹ ਕੇ ਤੁਰੇ ਹੋਏ ਮੁੰਡੇ ਸਨ 17-18। ਤੇ ਅੱਗੋਂ ਬੰਦਾ ਇੱਕ ਮਿਲ ਪਿਆ। ਬੰਦਾ ਮਿਲ ਪਿਆ ਤੇ ਉਹਨੇ ਆਖਿਆ ਸ਼ਿਕਾਰਾ ਸਿੰਘ ਜਿਹੜਾ ਨਾ, ਉਹਦੇ ਪੁੱਤਰ ਨਾਲ ਸੀ ਬੀਸ਼ਾ ਸਿੰਘ। ਤੇ ਉਹ ਸਾਨੂੰ ਨਾ ਡੱਕ ਕੇ ਨਾ, ਉਹਦੀ ਜਾਨ ਨਹੀਂ ਸੀ ਨਿਕਲਦੀ। ਜਾਨ ਨਹੀਂ ਸੀ ਨਿਕਲਦੀ? ਉਹਦੀ ਮਾਤਾ ਸੀ, ਜਾਨ ਨਹੀਂ ਨਿਕਲਦੀ। ਅੱਛਾ। 3-4 ਦਿਨ ਦੁਨੀਆ ਆਉਂਦੀ ਜਾਂਦੀ, ਇੱਧਰ ਆ ਇੱਧਰ ਜਾ, ਜਾਨ ਨਹੀਂ ਨਿਕਲਦੀ। ਸਾਨੂੰ ਵੇੜ ਕੇ ਅੱਗੋਂ ਡੱਕ ਕੇ ਲੈ ਗਏ ਉੱਥੇ ਆਪਣੇ ਘਰ। ਅੱਛਾ। ਉੱਥੇ ਦੁਨੀਆ ਬੜੀ ਸੀ। ਇੱਕ ਸਿੱਖ, ਮੈਨੂੰ ਯਾਦ ਨਹੀਂ, ਉਹ ਮੈਨੂੰ ਆਉਂਦਾ, ਉਹ ਬੁਰੇ ਦਾ ਨਾਂ ਲਾ ਵਾਸਤਾ ਫਿਰਲਾ ਬਿਲਕੁਲ ਆਖਾ ਵੀ ਨਾਂ ਲਵੋ ਸਾਰੇ ਜਾਣੇ। ਕੀ ਨਾਂ ਲਵੋ? ਬੁਰੇ ਦਾ ਨਾਂ ਮੁਹੰਮਦ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦਾ। ਅੱਛਾ। ਉਹਨਾਂ ਆਖਿਆ ਨਾਂ ਲਵੋ ਮੁਹੰਮਦ ਰਸੂਲ ਸੱਲੱਲਾਹੁ, ਇਹ ਜੇ ਉਹ ਆਖਦੇ ਜੇ ਨਾ ਬੁਰੇ ਦਾ ਨਾਂ ਆਖਿਆ, ਇਹ ਵਾਸਤਾ ਫਿਰ ਪੜਿਆ ਨਾ। ਅੱਛਾ। ਉਹ ਫਿਰ ਅਸੀਂ ਸਾਰਾ ਕਲਮਾ ਪੜ੍ਹਿਆ ਦੀ ਜਾਨ ਲਿਖਾ ਦਿੱਤਾ। ਵਾਹ ਜੀ ਵਾਹ। ਉਸੇ ਵਕਤ ਸਾਡੇ ਖਲੋਤਿਆ। ਅੱਛਾ। ਆਪਣੀ ਅੱਖੀ ਆਪਣੀ ਗੱਲ ਕਰਨਾ ਪਿਆ ਵਾ। ਤੇ ਇਹ ਜਿਹੜਾ ਅੰਬੋਕੀ ਪਿੰਡ ਸੀ, ਹਾਂਜੀ, ਬਹੁਤ ਵੱਡਾ ਪਿੰਡ ਸੀ ਉਸ ਟਾਈਮ? ਬਹੁਤ ਵੱਡਾ ਪਿੰਡ, ਸਾਡੇ 100 ਕਿਲੋਮੀਟਰ ਵੱਡਾ। ਅੱਛਾ। ਹੋਰ ਕਿਹੜੀ ਕਿਹੜੀ ਬਰਾਦਰੀਆਂ ਰਹਿੰਦੀਆਂ ਸੀ ਇੱਥੇ? ਇਹਨਾਂ ਸਿੱਖ। ਅੱਗੋਂ ਹੋਰ ਨਵੀਂ ਗੱਲ ਸ਼ੁਰੂ ਕਰਤੀ। ਨਹੀਂ ਦੱਸੋ। ਐਸੇ ਸਿੱਖ ਹੀ ਸਨ। ਇੱਕ ਘਰ ਮੁਸਲਮਾਨਾਂ ਦਾ, ਸਿਰਫ ਇੱਕ ਘਰ। ਫਕੀਰ ਹੈ। ਅੱਛਾ। ਉਹਦੇ ਪੁੱਤਰ, ਉਹਦਾ 3 ਪੁੱਤਰ ਨੇ ਉਹਦੇ। ਫਕੀਰ ਹੈ ਰਹਿੰਦਾ ਸੀ, ਉਹ ਸਿੱਖੋ ਮੁਸਲਮਾਨ ਹੋਇਆ ਸੀ ਪਹਿਲਾਂ। ਅੱਛਾ।
ਉਹਦਾ ਭਰਾ ਜਿਹੜਾ ਸੀ ਉਹ ਵਿਦਵਾਨ ਸੀ। ਉਹਨੇ ਸਿੱਖਾਂ ਨੇ ਬਾਗ ਢੱਕ ਦਿੱਤੀ, ਅਜ਼ਾਨ ਢੱਕ ਦਿੱਤੀ। ਅੱਛਾ। ਅਜ਼ਾਨ ਜੇ ਢੱਕੀ ਦਾ ਤੇ ਉਹ ਫਿਰ ਉਹ ਛੁੱਟ ਕੇ ਆਇਆ ਨਾ, ਤੇ ਉਹਦਾ ਨਾਂ ਸੀ ਮੌਲਵੀ ਖੁਦਾ ਬਖਸ਼। ਅੱਛਾ। ਉਹ ਜਿਹੜੇ ਛੁੱਟ ਕੇ ਆਇਆ, ਜੋ ਉਹਨੇ ਉਦੋਂ ਬੰਦੂਕਾਂ 'ਚ ਹੁੰਦੀਆਂ ਸੀ, ਜਿੱਦਾਂ ਪਿਸਤੌਲ ਹੁੰਦੇ ਸੀ, ਵਰਸ਼ੀਆਂ ਹੁੰਦੀਆਂ ਸਨ, ਛੋਟੇ ਚਕੂਏ ਵਾਲੇ ਹੁੰਦੇ ਸਨ, ਤੇ ਸਿਰਫ ਗੱਡਾ ਸਿੰਘ ਕੋਲ ਸੀ ਬੰਦੂਕ ਜਲਾਲੀ। ਅੱਛਾ। ਹੋਰ ਨਹੀਂ ਸੀ ਕਿਸੇ ਕੋਲ। ਅੰਗਰੇਜ਼ ਦਾ ਰਾਜ ਸੀ। ਛੁੱਟ ਕੇ ਜੇਲੋਂ ਆਇਆ ਸੀ। ਆਹੋ। ਤੇ ਉਹਨੇ ਆਣ ਕੇ ਤੇ ਫਿਰ ਮਸਜਿਦ ਖਲੋ ਕੇ ਤੇ ਫਿਰ ਉਦੋਂ ਸਪੀਕਰ ਤੇ ਹੈ ਨਹੀਂ ਸਨ, ਉਹ ਟੱਡਾ ਮਾਰਦੇ ਵਿੱਚ ਉਹ ਢੋਲ ਵਾਂਗਣਾ ਉੱਤੇ ਮਾਰਦੇ, ਰੋਜ਼ਾ ਖੋਲ੍ਹ ਸੀ ਟੱਡਾ ਮਾਰ, ਉਹਨਾਂ ਨੇ ਮਾਰਨੀਆਂ। ਤੇ ਉਹਨੇ ਆਖਿਆ ਆ ਜਾਓ, ਕੋਈ ਬੰਦਾ ਨਹੀਂ ਗਿਆ। ਅੱਛਾ। ਹਾਂਜੀ। ਤੇ ਉਹਨੇ ਅਜ਼ਾਨ ਦੇਤੀ ਉੱਥੇ ਮਸਜਿਦ ਦੇ ਵਿੱਚ। ਮਸਜਿਦ ਦੇ ਵਿੱਚ। ਅੱਛਾ, ਸਹੀ ਹੋ ਗਿਆ। ਤੇ ਇਹਨਾਂ ਦੀ ਆਪਸ 'ਚ ਦੁਸ਼ਮਣੀ ਵੀ ਹੈ ਸੀ ਸਿੱਖਾਂ ਦੀ? ਬੜੀਆਂ ਦੁਸ਼ਮਣੀਆਂ। ਕਿਹਦੀ ਸੀ ਦੁਸ਼ਮਣੀ? ਸਿੱਖਾਂ ਦੀ। ਕਿਹੜੇ ਘਰ ਦੀ? ਇੱਕ ਤੇ ਹੈਗਾ ਸੀ ਗਿਆਨ ਸਿੰਘ, ਤੇ ਇੱਕ ਦੇ ਨਾਂ ਹੈਗਾ ਸੀ ਪਿੱਛਾ ਸਿੰਘ। ਪਿੱਛਾ ਨਹੀਂ, ਨਾਂ ਨਹੀਂ ਭੁੱਲਦਾ। ਅੱਛਾ, ਯਾਦ ਨਹੀਂ ਆ। ਉਹ ਨਾ ਫਿਰ ਆਵੀ ਜੀ ਲੜੇ ਸਨ ਤੇ ਮਾਰ ਦਿੱਤਾ ਸੀ। ਕਿਹਨੂੰ ਮਾਰ ਛੱਡਿਆ ਸੀ? ਆਪਣੇ ਭਤੀਜੇ ਨੂੰ। ਅੱਛਾ, ਰਿਸ਼ਤੇਦਾਰ ਸੀ ਆਪਸ 'ਚ? ਆਪਸ ਵਿੱਚ ਆਪਣੇ ਭਤੀਜੇ ਨੂੰ ਮਾਰਿਆ। ਇਹ ਆ ਗੱਲ ਆਪਣੇ ਅੱਖਾਂ ਨਾਲ ਵੇਖੀ। ਉਹ ਕਿੱਦਾਂ ਲੜਾਈ ਹੋਈ ਸੀ, ਕੋਈ ਪਤਾ? ਲੜਾਈ ਨਹੀਂ ਪਤਾ ਕਿਸ ਤਰ੍ਹਾਂ ਹੋਈ ਸੀ, ਤੇ ਉਹ ਜਾਂ ਉਹਨਾਂ ਦੀ ਆਪਸ ਵਿੱਚ ਦੁਸ਼ਮਣੀ ਜਿਹਦਾ ਭਤੀਜਾ ਮਾਰਿਆ। ਫਿਰ ਉਹ ਜੇਲ੍ਹ 'ਚ ਰਿਹਾ, ਫਿਰ ਉਹਨੂੰ ਫਾਂਸੀ ਆਈ। ਅੱਛਾ। ਫਾਂਸੀ ਆਈ ਆਪਣੀ ਅੱਖਾਂ ਨਾਲ। ਸਾਡੇ ਉਦੋਂ ਕੋਈ ਟਾਗਾ ਨਹੀਂ ਸੀ ਹੁੰਦਾ, ਕੋਈ ਸਾਈਕਲ ਨਹੀਂ ਸੀ ਹੁੰਦਾ, ਕੋਈ ਸ਼ਹਿਰ ਨਹੀਂ ਸੀ। ਤੁਰ ਕੇ ਜਾਂਦੇ ਸ਼ਹਿਰ 'ਚ, ਤੁਰ ਕੇ ਆਉਂਦੇ। ਅੱਛਾ, ਤੁਰ ਕੇ ਜਾਂਦੇ ਸੀ? ਤੁਰ ਕੇ ਜਾਂਦੇ, ਤੁਰ ਕੇ ਆਉਂਦੇ। ਉਦੋਂ ਕਿਹੜਾ ਜ਼ਿਲ੍ਹਾ ਹੁੰਦਾ ਸੀ ਇਸ ਪਿੰਡ ਦਾ? ਹਾਂਜੀ, ਕਿਹੜਾ ਜ਼ਿਲ੍ਹਾ ਹੁੰਦਾ ਸੀ ਇਸ ਪਿੰਡ ਦਾ? ਜ਼ਿਲ੍ਹਾ ਸ਼ੇਖੂਪੁਰਾ। ਤੇ ਤਹਿਸੀਲ ਕਿਹੜੀ ਸੀ? ਸ਼ੇਖੂਪੁਰਾ। ਅੱਛਾ, ਸ਼ੇਖੂਪੁਰਾ ਹੀ ਸੀ। ਹਾਂ, ਸਹੀ ਹੋ ਗਿਆ। ਅੱਛਾ, ਤੁਰ ਕੇ ਜਾਣਾ ਸ਼ੇਖੂਪੁਰੇ? ਤੁਰ ਕੇ ਜਾਣਾ। ਪਾਕਿਸਤਾਨ ਜੀ ਤੁਰ ਕੇ ਜਾਂਦੇ ਰਹੇ ਆ, ਬੜਾ ਚਿਰ ਜਾ ਕੇ। ਕਿੰਨੀ ਦੇਰ 'ਚ ਪਹੁੰਚ ਜਾਂਦੇ ਸੀ ਸ਼ੇਖੂਪੁਰੇ? ਕੋਈ ਉਦੋਂ ਪਤਾ ਨਹੀਂ ਆ ਵੀ ਜੇ ਆਪਣੇ ਧਿਆਨ ਜਾਈਏ ਤੇ ਫਿਰ ਅੱਧੇ ਘੰਟੇ ਪੌਣੇ ਘੰਟੇ ਪਹੁੰਚ ਜਾਂਦਾ ਸੀ। ਅੱਛਾ। ਤੇ ਜੇ ਨਾ ਮੋਸਾ ਜਾਈਏ ਤੇ ਗੱਲਾਂ ਕਰਦੇ ਜਾਈਏ ਭਾਵੇਂ ਕਿੰਨਾ ਚਿਰ ਲੱਗ ਜਾਏ। ਸਹੀ। ਮੇਰਾ ਵਾਲਿਦ ਸਾਹਿਬ ਹਸਪਤਾਲ ਸੀ, ਤੇ ਮੈਂ ਉਹਨੂੰ ਹਸਪਤਾਲ ਬਾਲਣ ਘਿਓ ਉਦੋਂ ਘਿਓ ਵੀ ਜਿਹੜਾ ਡਾਲਟੇ ਡੂਲਟੇ ਨਹੀਂ ਸੀ। ਹਾਂਜੀ। ਤੇ ਉਹ ਫਿਰ ਮੈਂ ਲੈ ਕੇ ਜਾਂਦਾ, ਪੂਰੇ ਘੰਟੇ ਹਸਪਤਾਲ ਪਹੁੰਚ ਜਾਂਦੇ ਸੀ। ਪੂਰੇ ਘੰਟੇ। ਵਾਹ ਜੀ ਵਾਹ। ਅੱਜ ਕੱਲ੍ਹ ਤੇ ਬੱਚਿਆਂ ਕੋ ਤੁਰੇ ਨਹੀਂ ਜਾਂਦਾ, ਮੁੰਡਿਆਂ ਕੋ ਵੀ। ਲੜਾਈ ਦੇ ਬਾਰੇ ਉਹ ਫਿਰ ਮੈਂ ਵੇਖਿਆ ਕਿ ਜਿਵੇਂ ਉਹਨੂੰ ਫਾਂਸੀ ਆਇਆ ਨਾ, ਰਾਹ ਇਹੋ ਸਾਡੇ ਡੇਰੇ ਵਾਲਾ। ਅੱਛਾ। ਇੱਥੇ ਫਿਰ ਉਹਨਾਂ ਲਾਰੀ ਖਿਲਾਰੀ ਜਾ ਕੇ, ਉਦੋਂ ਮੈਂ 12 ਸਾਲਾਂ ਦਾ। ਅੱਛਾ। ਜਾ ਕੇ ਵੇਖਿਆ ਤੇ ਜਵਾਨ ਜਿਹੜੀ ਐਡੀ ਲੰਬੀ ਬਾਹਰ ਆਈ। ਅੱਛਾ। ਤੇ ਵਿਖਾਉਂਦੇ ਜਾਂਦੇ ਸੀ ਲੋਕਾਂ ਨੂੰ। ਪੁਲਿਸ। ਉਹਦਾ ਨਾਂ ਕੀ ਸੀ ਜਿਹਨੂੰ ਫਾਂਸੀ ਦਿੱਤੀ ਸੀ? ਉਹਦਾ ਨਾਂ ਪਤਾ ਜਿਹਨੂੰ ਫਾਂਸੀ ਦਿੱਤੀ ਸੀ ਉਹਨਾਂ ਨੇ? ਉਹਦਾ ਨਾਂ ਸੀ ਜਨਤਾ ਸਿੰਘ। ਜਨਤਾ ਸਿੰਘ। ਹਾਂ। ਅੱਛਾ। ਹੋਰ ਜਦੋਂ ਪਾਕਿਸਤਾਨ ਬਣਿਆ ਉਦੋਂ 12 ਸਾਲ ਦਾ ਜਾਂ 22 ਸਾਲ ਦਾ ਸਾਂ, ਤੇ ਚਾਂਦੀ ਦਾ ਰੁਪਈਆ ਸੀ ਉਦੋਂ। ਅੱਛਾ। ਚਾਂਦੀ ਦਾ ਰੁਪਈਆ, ਬੜਾ ਚਿਰ ਚਾਂਦੀ ਦਾ ਰੁਪਈਆ ਰਿਹਾ। ਤੁਸੀਂ ਇਹਦਾ ਮਤਲਬ ਆਪਣੀ ਹੋਸ਼ 'ਚ ਅੰਗਰੇਜ਼ ਦਾ ਦੌਰ ਵੇਖਿਆ? ਬੜਾ ਦੌਰ ਵੇਖਿਆ, ਕਿ ਬੜਾ ਦੌਰ ਵੇਖਿਆ। ਉਦੋਂ ਆਪਣੀਆਂ ਫਸਲਾਂ ਮੰਡੀ 'ਚ ਜਾ ਕੇ ਵੇਚਦੇ ਹੁੰਦੇ ਸੀ? ਮੰਡੀ 'ਚ। ਤੇ ਜਿਹੜਾ ਲਗਾਨ ਦਿੰਦੇ ਹੁੰਦੇ ਸੀ ਤੁਸੀਂ ਲੋਕ? ਨਹੀਂ। ਇਹ ਜਿਹੜੇ ਇਹਨਾਂ ਨੂੰ ਅੰਗਰੇਜ਼ਾਂ ਨੂੰ? ਅੰਗਰੇਜ਼ਾਂ ਨੂੰ ਨਹੀਂ, ਅਸੀਂ ਸਿਰਫ ਜ਼ਮੀਨਾਂ ਲਗਾਨ ਕਰ ਜਿਹੜਾ। ਨਹੀਂ, ਉਦੋਂ ਕਹਿੰਦੇ ਸੀ ਨਾ ਕਿ ਅੰਗਰੇਜ਼ ਜਿਹੜਾ ਲਗਾਨ ਲੈਂਦਾ ਹੁੰਦਾ ਸੀ ਫਸਲਾਂ ਦਾ, ਹਿੱਸਾ ਲੈਂਦਾ ਸੀ ਆਪਣੇ ਵੱਲੋਂ। ਮੈਨੂੰ ਇਸ ਗੱਲ ਦਾ ਨਹੀਂ ਪਤਾ। ਅੱਛਾ। ਕਿਉਂ ਇਹ ਭਾਵੇਂ ਕਿੰਨੀ ਵੀ ਸੀ ਉਮਰ, ਤੇ ਫਿਰ ਉਦੋਂ ਇਹਨਾਂ ਗੱਲਾਂ ਦਾ ਜਿਹੜੀਆਂ ਨਾ ਇਹਨਾਂ ਨਹੀਂ ਸੀ ਪਤਾ। ਅੱਛਾ, ਖੂਹਾਂ ਦੇ ਨਾਂ ਕੀ ਕੀ ਸੀ ਤੁਹਾਡੇ ਜਿਹੜੇ ਉੱਥੇ ਖੂਹ ਲੱਗੇ ਸਨ?
ਸਾਡਾ ਹੁਣ ਤੋਂ ਮਸਜਿਦ ਬਣ ਗਈ ਹੈ ਤੂਤਾਂ ਵਾਲਾ ਖੂਹ। ਅੱਛਾ ਤੂਤਾਂ ਵਾਲਾ। ਹਾਂ ਖੂਹ। ਤੇ ਜਿਹੜੇ ਸਿੱਖਾਂ ਦੇ ਖੂਹ ਸਨ? ਹਾਂ ਸਿੱਖਾਂ ਦੇ ਖੂਹ। ਤੇ ਇੱਕ ਬੰਦਾ ਸਿੰਘ ਦਾ ਰੋਈ ਵਾਲਾ। ਇੱਕ ਹੈਗਾ ਜੀ ਇਸੇ ਦੀ ਦਾ ਬੰਤੂ ਦਾ ਰਿਸ਼ੀ ਹੈਗਾ ਜੀ। ਬੰਤੂ ਦਾ ਵਿਆਹ ਨਹੀਂ ਸੀ ਹੈਗਾ। ਅੱਛਾ। ਤੇ ਉਹਦਾ ਹੈਗਾ ਸੀ ਗਿਆਨ ਸਿੰਘ ਦਾ ਹੈ ਸੀ। ਅੱਛਾ। ਹਾਂਜੀ ਖੂਹ 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 ਤੇ ਇਧਰੇ ਵੇਖਣਾ ਹੀ ਆਉਂਦੇ ਖੂਹ ਤੇ ਇੱਥੇ ਵੀ ਖੂਹ ਸੀ। ਤੇ ਫਿਰ ਨਾਨਕ ਦਾ ਸਾਡੇ ਜਿੱਥੇ ਆਹ ਬਰੱਬਾ ਲਿਆ ਹੈ ਮੈਂ ਪੂਜਿਆ। ਅੱਛਾ ਉੱਥੇ ਵੀ ਖੂਹ ਸੀ? ਆਹ ਉੱਥੇ ਵੀ ਖੂਹ ਸੀ। ਸਹੀ ਹੋ ਗਿਆ। ਹਾਂ ਤੇ ਪਰਾਂ ਜੁਲਕਰ ਡੋਗਰ ਰਹਿੰਦਾ ਉਹਦੀ ਜ਼ਮੀਨ ਇੱਥੇ। ਉਹ ਉਹਨਾਂ ਨੇ ਉੱਥੇ ਵੀ ਖੂਹ ਸੀ। ਸਹੀ ਹੋ ਗਿਆ। ਅੱਛਾ ਬਜ਼ੁਰਗ ਹੁਣ ਇਹ ਦੱਸੋ ਕਿ ਇਹ ਜਿਹੜਾ ਪਿੰਡ ਸੀ ਚੱਕ ਬੋਲੀ ਦਾ, ਇਹ ਤੁਹਾਡੇ ਡੇਰੇ ਤੋਂ ਕਿੰਨਾ ਕਿਲੋਮੀਟਰ ਬਣਦਾ? ਸਾਡੇ ਡੇਰੇ ਤੋਂ 2 ਕਿਲੋਮੀਟਰ ਹੋਣਾ ਹੈ। ਅੱਛਾ 2 ਕਿਲੋਮੀਟਰ ਸੀ। ਹਾਂ ਇੱਥੇ ਕਿਹੜੇ ਕਿਹੜੇ ਸਿੱਖ ਰਹਿੰਦੇ ਸੀ? ਇੱਥੇ ਤੈਨੂੰ ਦੱਸਿਆ ਇੱਕ ਤੇ ਕਰਨ ਸਿੰਘ ਸੀ ਤੇ ਇੱਕ ਬੰਤਾ ਸਿੰਘ ਸੀ। ਤੇ ਹੋਰ ਜਿਹੜੇ ਉਹ ਬੇਗਮਾਂ ਦੀ ਜ਼ਮੀਨ ਸੀ। ਅੱਛਾ। ਹਾਂ ਤੇ ਉਹਨਾਂ ਕੋਲੋਂ ਉਹਨਾਂ ਦੀ ਜ਼ਮੀਨ 'ਤੇ ਬੈਠੇ, ਉਹਨਾਂ ਦੀ ਆਪਣੀ ਜ਼ਮੀਨ ਨਹੀਂ ਸੀ। ਇਹ ਪਿੰਡ ਕਿਹਦਾ ਸੀ? ਇਹ ਪਿੰਡ ਹੈਗਾ ਸੀ ਤੁਹਾਨੂੰ ਅੱਗੇ ਦੱਸਿਆ ਹੈ ਬੇਗਮਾਂ ਦਾ। ਨਹੀਂ ਕੋਈ ਰਾਜਾ ਸੀ ਸੁਣਿਆ ਤੁਸੀਂ ਦੱਸਿਆ? ਹਾਂਜੀ ਤੁਸੀਂ ਦੱਸਿਆ ਕਿਸੇ ਰਾਜੇ ਦਾ ਸੀ? ਆਹੋ ਬੇਗਮਾਂ ਦਾ ਵੱਜਦਾ ਸੀ। ਇੱਥੇ ਖੂਹ ਸੀ ਬੜਾ ਵੱਡਾ। ਅੱਛਾ ਖੂਹ ਸੀ। ਤੇ ਇੱਥੇ ਮੈਨੂੰ ਪਤਾ ਲੱਗਿਆ ਸੁਰੰਗ ਵੀ ਹੈ ਸੀ ਪਿੰਡ ਦੇ ਵਿੱਚ। ਉਹ ਕੀ ਸੁਰੰਗ? ਹਾਂ ਉਹ ਉਸੇ ਖੂਹ 'ਚ ਆਉਂਦੀ ਸੀ। ਇਹ ਕਿੱਥੇ ਜਾਂਦੀ ਸੀ ਸੁਰੰਗ? ਉਹ ਪਹਿਲਾਂ ਬਨਾਰੇ ਫਿਰ ਬਨਾਰੇ ਦੀ ਸ਼ੇਖੂਪੁਰਾ ਕਿਲੇ 'ਚ। ਅੱਛਾ ਕਿਲੇ 'ਚ ਜਾਂਦੀ ਸੀ? ਹਾਂ ਕਿਲੇ ਵਿੱਚ ਜਾਂਦੀ ਸੀ। ਕਿਲੇ ਵਿੱਚੋਂ ਫਿਰ ਉਹ ਉੱਥੇ ਲਾਹੌਰ ਕਿਲੇ ਜਾਂਦੀ। ਅੱਛਾ ਜਿਹੜਾ ਕਿਲਾ ਉੱਥੇ ਸ਼ੇਖੂਪੁਰੇ ਵੇਖਿਆ ਨਹੀਂ ਮੈਂ। ਹਾਂਜੀ ਸ਼ੇਖੂਪੁਰੇ ਵੱਡਾ ਕਿਲਾ ਹੈਗਾ ਨਾ, ਉੱਥੋਂ ਫਿਰ ਲਾਹੌਰ ਜਾਂਦੀ ਸੀ। ਲਾਹੌਰ। ਇਹਦਾ ਮਤਲਬ ਇੱਥੇ ਕਿਸੇ ਸਾਨ ਬੰਦੇ ਦਾ ਹੀ ਪਿੰਡ ਹੋਣਾ ਜਿਹੜਾ ਐਡਾ ਇੱਥੇ ਪਹੁੰਚੀ ਸੀ। ਤੇ ਇਹ ਫਿਰ ਸਾਨ ਬੰਦੇ ਕੀ ਗੱਲ ਛੱਡਦੇ ਸਿੱਖਾਂ ਜੀ ਤੋਂ। ਇੱਥੇ ਲੰਬੜਦਾਰ ਕਿੰਨੇ ਸੀ ਕਿਥੇ ਇਸ ਪਿੰਡ ਦੇ? ਇਸ ਪਿੰਡ ਦੀ ਕੋਈ ਕੀ ਨਾਂ ਸੀ ਉਹਦਾ? ਉਹਦਾ ਨਾਂ ਹੈਗਾ ਸੀ ਬਰਕਤੁੱਲਾ। ਅੱਛਾ ਬਰਕਤੁੱਲਾ। ਹਾਂ ਸਿੱਖ ਨਹੀਂ ਸੀ ਹੈ ਇੱਥੋਂ ਦਾ? ਸਿੱਖ ਦੇ ਪਹਿਲਾਂ ਉਹ ਸੀ। ਫਿਰ ਉਹਦਾ ਕੀ ਨਾਂ ਸੀ ਸਿੱਖ ਦਾ? ਬੰਤਾ ਸਿੰਘ। ਅੱਛਾ ਬੰਤਾ ਸਿੰਘ। ਹਾਂ ਉਹ ਸੀ ਲੰਬੜਦਾਰ। ਹਾਂ ਉਹ ਹੀ ਲੰਬੜਦਾਰ ਸੀ। ਉਹ ਖਾਂਦੇ ਪੀਂਦੇ ਉਹ ਹੀ ਸੀ। ਜ਼ਮੀਨ ਭਾਂਡੇ ਵਾਲਾ ਉਹ ਹੀ ਸੀ ਜ਼ਿਆਦਾ? ਹਾਂ ਜ਼ਮੀਨ ਉਹ ਜੀ ਕੋਰੀ ਤੇ ਸੁਣਿਆ ਜੇ ਲੱਭ ਨਾ ਆਇਆ ਹੋਵੇ ਤੇ ਇੱਥੇ ਇਹੋ ਜ਼ਮੀਨ 18 ਪੈੜੀਆਂ ਦਾ 18 ਬਰਬੇ ਦਾ ਪਿੰਡ ਹੈ। ਅੱਛਾ ਇਹ ਵਾਲਾ? ਆੜਾ ਸਹੀ। ਅੱਛਾ ਬਜ਼ੁਰਗੋ ਜੋ 47 ਦੀ ਵੰਡ ਹੋਈ ਉਦੋਂ ਤੁਸੀਂ ਲੋਕ ਆਪਣੇ ਡੇਰੇ ਤੇ ਸੀ? ਹਾਂਜੀ ਉਦੋਂ ਡੇਰੇ ਤੇ ਸਨ ਜਿਹੜੇ ਸਿੱਖ ਸਨ ਨਾ। ਹਾਂਜੀ ਉਹ ਸਾਡੇ ਕੋਲ ਰਹਿੰਦੇ। ਉਹ ਆਂਦੇ ਤੁਸੀਂ ਜਾਣਾ ਨਹੀਂ। ਉਹ ਕੋਲ ਡੇਰੇ ਵਾਲੇ ਇੱਥੋਂ ਵਾਲੇ ਵੀ ਸਾਰੇ ਚਲੇ ਗਏ। ਇੱਥੋਂ 4-5 ਘਰ ਹੁੰਦੇ ਸੀ। ਅੱਛਾ ਤੇ ਸਭ ਸ਼ਹਿਰ ਚਲੇ ਗਏ ਮੁਸਲਮਾਨ ਜਿੰਨੇ ਵੀ ਸੀ? ਜਿੰਨੇ ਮੁਸਲਮਾਨ। ਸਾਨੂੰ ਉਹਨਾਂ ਨੇ ਨਹੀਂ ਜਾਣਦਾ। ਉਹਨਾਂ ਤੁਸੀਂ ਨਹੀਂ ਜਾਣਾ। ਅੱਛਾ ਸਾਡੀਆਂ ਮੱਝਾਂ ਸਾਂਭਿਆ ਕਰੋ ਤੇ ਜਦੋਂ ਅਸੀਂ ਆਈਏ ਸਾਨੂੰ ਆਪਣੀ ਮੱਝਾਂ ਦੁੱਧ ਚਾਹੀਦਾ ਕਹਿ ਪਹੁੰਚਾਉਂਦੇ ਸੀ। ਅੱਛਾ ਆਪਣਾ ਜਿਹੜਾ ਮਾਲ ਮੂਲ ਨੱਪਿਆ ਘਰਾਂ ਵਿੱਚ ਉਹ ਲੈਣ ਆਉਂਦੀ। ਅੱਛਾ ਮੈਨੂੰ ਇਹ ਦੱਸੋ ਨਾ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਵੀ 47 ਦੀ ਵੰਡ ਹੋ ਗਈ ਹੈ, ਉਹ ਲੋਕ ਜਦੋਂ ਗਏ ਨੇ ਉਹਨਾਂ ਉੱਤੇ ਹਮਲੇ ਵੀ ਕੀਤੇ ਕਿਸੇ ਨੇ? ਹਮਲੇ ਅਸਾਂ ਨਹੀਂ ਕੀਤੇ। ਕਿਹਨਾਂ ਨੇ ਕੀਤੇ ਸੀ ਉਹ ਹਮਲੇ? ਆਈ ਸੀ ਟੀਮ ਅੰਮ੍ਰਿਤਸਰੋਂ। ਅੱਛਾ ਕਸ਼ਮੀਰੀ ਸਨ। ਅੱਛਾ ਉਹਨਾਂ ਨੇ ਹਮਲੇ ਕੀਤੇ। ਇੱਕ ਪਿੰਡ ਨੂੰ ਅੱਗ ਲੱਗ ਗਈ ਸਾਰੇ ਭੱਜ ਗਏ ਸੀ। ਅੱਛਾ ਇੱਥੇ ਕਿਹੜੇ ਪਿੰਡ ਨੂੰ ਅੱਗ ਲੱਗੀ ਸੀ? ਪਹਿਲਾਂ ਸਾਰੇ ਪਹਿਲਾਂ ਮਿਰਜੇ ਨੂੰ ਲੱਗੀ ਸੀ ਤੇ ਰਜੀਤ ਦੇ ਕੋਟ ਨੂੰ ਲੱਗੀ ਸੀ। ਅੱਛਾ ਤੇ ਫਿਰ ਧੀ ਦਾ ਜਿਹੜਾ ਸੀ ਉਹ ਪਿੰਡ ਮੁਸਲਮਾਨਾਂ ਦਾ ਸੀ ਸਾਰਾ ਹੀ। ਤੇ ਹੋਰ ਜਿਵੇਂ ਤੁਰੇ ਉਹਦੇ ਲੋਕ ਭੱਜੇ ਜਾਂਦੇ ਸੀ। ਅੱਛਾ ਜੋ ਉਹ ਹੜ੍ਹ ਬੜਾ ਆਇਆ ਸੀ, ਪਾਣੀ ਬੜਾ ਆਇਆ ਸੀ। ਅੱਛਾ ਤੇ ਜਿਵੇਂ ਆ ਨਾ ਜਿਹੜੀ ਵਿੱਚ ਪਿੱਛੋਂ ਸਿੱਖ ਮਾਰੇ ਆਉਂਦੇ ਸੀ। ਅੱਛਾ ਤੁਸੀਂ ਵੇਖੇ ਆਪਣੀਆਂ ਅੱਖਾਂ ਨਾਲ? ਆਪਣੇ ਅੱਖਾਂ ਨਾਲ ਉੱਤੇ ਖਲੋ ਕੇ। ਸਾਡੇ ਪੁਲ ਨਹੀਂ ਸੀਗਾ। ਅੱਛਾ ਤੇ ਉਹ ਲੱਕੜ ਸੀ ਅਕੀਬ ਤੇ ਲੱਗਣ ਵਾਸਤੇ ਉਹ ਜਿਹੜਾ ਆਣ ਕੇ ਅੜ ਜਾਂਦੇ ਸਨ। ਅੱਛਾ ਡਾਂਗ ਨਾਲ ਫਿਰ ਛੋਟੇ ਨਾਲ ਲਾਸ਼ਾਂ ਉਹ ਜਵਾੜ ਕੇ ਥੱਲੇ ਲਗਾ ਦੇ। ਲਾਸ਼ਾਂ ਜਿਹੜੀਆਂ ਸੀ
ਓਹ ਹੋ ਤੇ ਬਜ਼ੁਰਗੋ ਜਦੋਂ ਉਹਨਾਂ ਦੇ ਲੋਕਾਂ ਦੇ ਮਰਦੇ ਪਏ ਸੀ ਬਾਕੀ ਮੁਸਲਮਾਨ ਚਲੇ ਗਏ ਤੁਹਾਡੇ ਉੱਤੇ ਹਮਲਾ ਨਹੀਂ ਕੀਤਾ ਉਹਨਾਂ ਨੇ? ਨਹੀਂ ਸਾਡੀ ਹਮਲਾ ਤੁਹਾਨੂੰ ਉਹ ਮਿਲ ਕੇ ਗਏ ਸਾਰੇ? ਮਿਲ ਕੇ ਗਏ, ਸਾਡੇ ਬਾਅਦ ਵਿੱਚ ਮਿਲਦੇ ਰਹੇ ਨੇ। ਅੱਛਾ ਕੈਂਪ ਵਿੱਚ ਆਣ ਕੇ ਤੁਹਾਨੂੰ ਦੱਸਿਆ ਆਪਣਾ ਖਜ਼ਾਨਾ ਜਿਹੜਾ ਇਹਨਾਂ ਰੁਪਈਏ ਦੱਪੇ ਉਹਨਾਂ ਨੇ ਘਰਾਂ ਵਿੱਚ, ਅੱਛਾ ਉਹਦੇ 'ਚ ਲੁੱਟ ਮਾਰਾਂ ਨੂੰ ਪਤਾ ਨਹੀਂ ਸੀ ਤੇ ਉਹ ਉੱਥੋਂ ਆਣ ਕੇ ਪੁੱਟ ਕੇ ਘੋੜੀਏ ਲੱਜ ਕੇ ਖਾਦੇ। ਅੱਛਾ ਉਹ ਮੈਂ ਆਪ ਵੇਖਿਆ ਉਹ ਗਾਗਰਾਂ ਦੋ ਪਾਸੇ ਗਾਗਰਾਂ ਗਾਗਰ ਦਾ ਪਤਾ ਨਹੀਂ ਗਾਗਰ ਹਾਂਜੀ ਅੱਜ ਉਹ ਗਾਗਰਾਂ ਨੂੰ ਰਾਣ ਦਾ ਉਹ ਵਿੱਚ ਪਾ ਕੇ ਘੋੜੀਏ ਲੱਗੇ ਤੇ ਇੱਕ ਬੰਦਾ ਮੇਰਾ ਭਰਾ ਸਕਾ ਜੀ ਅੱਛਾ ਫੌਜ ਹੋ ਗਿਆ ਉਹਨਾਂ ਹਸਨ ਬਾਬਾ ਜੀ, ਹੂੰ ਉਹਨੂੰ ਘਲਾੜਦੇ ਸੀ। ਅੱਛਾ ਦੂਜੇ ਨਹੀਂ ਕਿਸੇ ਨੂੰ ਘਲਾੜਦੇ ਸੀ ਵੀ ਇਹ ਜੀ ਸਾਡਾ ਬਾਲ ਖੜਨਾ ਹੋਰ ਲੈ ਜਾਏਗਾ ਹੂੰ ਜਾਂ ਹਮਲਾ ਕਰੇਗਾ। ਅੱਛਾ ਆਪਣਾ ਹਮਲਾ ਵੀ ਤੇ ਉਹਨਾਂ ਕੋਲ ਬਜ਼ੁਕਾ ਹੁੰਦੀਆਂ। ਤੁਹਾਡੇ ਨਾਲ ਪਿਆਰ ਸੀ ਉਹਨਾਂ ਲੋਕਾਂ ਦਾ? ਸਾਡੇ ਡੇਰੇ ਦੀ ਸੁਣ ਲਾ, ਹੂੰ ਸਾਡੇ ਡੇਰੇ ਦੀ ਸੁਣ ਲਾ ਬਈ ਨਾਲੇ ਤੇ ਉਹ ਜੁੱਤੀਆਂ ਸਿਉਂਦੇ ਸੀ ਬੀਆ ਜਲਾਲ ਦੀ। ਅੱਛਾ ਉਹਦਾ ਪੁੱਤਰ ਸੀ ਵਜੀਦ। ਅੱਛਾ ਤੇ ਉਹ ਬਾਗ ਦੇਣ ਵਾਸਤੇ ਨਿਕਲਿਆ। ਹੂੰ ਤੇ ਉਹਦਾ ਸ਼ਿਕਾਰਾ ਸੀ ਸਾਡੇ ਡੇਰੇ ਦਾ। ਹਾਂਜੀ ਉਹ ਆਂਦਾ ਉਹਦਾ ਬਾਗ ਨਾ ਦੇਈ। ਅੱਛਾ ਉਹਦਾ ਸਿੱਖਾ ਖੜਾ ਰਹੀ, ਅੱਛਾ ਇੱਥੇ ਖਲੋਤਾ ਰਹੀ ਉਹਨੂੰ ਜਾਈ ਨਾ। ਹੂੰ ਉਹ ਫਿਰ ਐਡਾ ਛੋੜਾ ਫਿਰ ਕੱਢ ਕੇ ਲਿਆ। ਅੱਛਾ ਘੋੜਾ ਉਹਨੇ ਬੜਾ ਚੰਗਾ ਰੱਖਿਆ, ਹੂੰ ਬਹੁਤ ਚੰਗਾ ਘੋੜਾ ਰੱਖਿਆ। ਉਹਨੇ ਆਖਿਆ ਬਾਗ ਦੇ ਕੇ ਜਾਏਗਾ ਜਾਂ ਸ਼ਹੀਦ ਹੋ ਕੇ ਜਾਏਗਾ, ਵਾਹ ਜੀ ਉਹ ਨਹੀਂ ਜਾਏ। ਉਹਨਾਂ ਜਦੋਂ ਉਹਦਾ ਭਰਾ ਆ ਗਿਆ ਅਮਰ ਸਿੰਘ, ਹੂੰ ਉਦੋਂ ਮੈਂ ਆਵਾਂਗਾ 10 ਸਾਲਾਂ ਦਾ 12 ਸਾਲਾਂ ਦਾ ਹੈ। ਅੱਛਾ ਤੇ ਉਹਨੇ ਫਿਰ ਮਗਰੋਂ ਆ ਗਿਆ ਅਮਰ ਸਿੰਘ। ਉਹਨੇ ਆਖਿਆ ਸਾਰਾ ਅਫਗਾਨਿਸਤਾਨ ਇੱਥੇ ਆ ਜਾਣਾ। ਹੂੰ ਅਫਗਾਨਿਸਤਾਨ ਨੇ ਸਾਰੇ ਨੇ ਤੁਹਾਨੂੰ ਛਡਾ ਦੇਣਾ। ਅੱਜ ਜਿਹੜਾ ਵੇਖ ਲਾ ਅੱਛਾ ਕੀ ਹੋਇਆ। ਹੂੰ ਤੇ ਉਦੋਂ ਜੰਡਿਆਲਾ ਵਾਲਾ ਕੰਮ ਨਵਾਂ ਨਵਾਂ ਹੋਇਆ ਸੀ? ਆਹੋ ਉਦੋਂ ਨਵਾਂ ਨਵਾਂ ਸੀ। ਅੱਛਾ ਤੇ ਤੂੰ ਰਾਣੇ ਉਹਦਾ ਉਹ ਵੇਖ ਲਾ। ਤੇ ਫਿਰ ਉਹਨੂੰ ਮਾਰ ਕੇ ਧੱਕੇ ਸ਼ਰਾਬ ਪੀਤੀ ਉਹਨੇ ਹੂੰ ਤੇ ਮਾਰ ਕੇ ਧੱਕੇ 'ਚ ਲੈ ਗਿਆ। ਇੱਥੇ ਕੋਈ ਬਦਮਾਸ਼ ਵੀ ਹੋਇਆ ਆਪਣੇ ਇਲਾਕੇ ਦੇ? ਸਾਰੇ ਬਦਮਾਸ਼ ਨੇ ਹੁੰਦੇ। ਤੇ ਸਿੱਖਾਂ ਨਹੀਂ ਹੁਣ ਤੇ ਸਾਰੇ ਹਰ ਘਰ ਵਿੱਚ ਬਦਮਾਸ਼ ਆ, ਉਦੋਂ ਤੇ ਇੱਕ ਅੱਧਾ ਹੀ ਹੁੰਦਾ ਸੀ ਨਾ। ਇੱਥੇ ਹਾਜ਼ਰ ਦੇ ਹੂੰ ਵਜੀਛੇ ਅੱਛਾ ਉਹਨਾਂ ਹੁਣ ਦੇ ਬੜੇ ਆ ਵੀ ਜੀ 2 ਮਹੀਨੇ 3 ਮਹੀਨੇ ਹੋਏ। ਨਹੀਂ ਸਿੱਖਾਂ ਦੇ ਵਿੱਚੋਂ ਪੁੱਛ ਰਹੇ ਸਿੱਖਾਂ ਹਾਂ। ਚੋਂ? ਹਾਂਜੀ ਸਿੱਖਾਂ ਦੇ ਜਿਸ ਮਰਜ਼ੀ ਤੇ ਨਾ ਹਾਂਜੀ ਜਿੱਥੋਂ ਦੇ ਆਲੇ ਦੁਆਲੇ ਦੇ ਪਿੰਡਾਂ ਦਾ ਜਿਹਦਾ ਨਾਮ ਵੱਜਦਾ ਸੀ ਉਸ ਵੇਲੇ। ਬਹਾਦਰ ਸਿੰਘ ਤੇ ਆਇਆ ਸੀ ਹੂੰ ਤੇ ਗੁਰਦੇ ਜੀ ਉਹਨੂੰ ਦਰਦ ਹੁੰਦੀ ਸੀ ਅੱਛਾ ਤੇ ਉਹ ਫਿਰ ਸੇ ਬੀਆ ਮੌਲਵੀ ਸੀ ਅੱਛਾ ਤੇ ਹਕੀਮ ਬੜਾ ਸੀ। ਹੂੰ ਉਹਦੇ ਕੋਲ ਨੂੰ ਆਰਾਮ ਆਉਂਦਾ ਸੀ। ਜਿਵੇਂ ਆਉਂਦਾ ਸੀ ਰਾਤ ਫਿਰ ਉਹਦੇ ਕੋਲ ਦਵਾਈ ਲੈ ਕੇ ਫਿਰ ਚੱਲ ਜਾਂਦਾ ਸੀ। ਉਹ ਕਿੱਥੋਂ ਦਾ ਸੀ? ਮਿਰਜੇ ਦਾ ਅੱਛਾ ਬਾਬਾ ਬੰਦਾ ਸੀ ਉਹ? ਬੰਦਾ ਵਾ ਸੀ ਔਰ ਦੁਨੀਆ ਬੰਦੀ ਬੇ ਬਾਹਰ ਅੱਛਾ ਤੁਸੀਂ ਵੇਖਿਆ ਸੀ? ਵੇਖਿਆ ਹੈ। ਕਿਵੇਂ ਦਾ ਸੀ? ਇਹ ਜਿਹੜੀ ਦਾੜੀ ਸੀ ਤੇ ਪੂਰਾ ਕਾਸੀ ਮੇਰੇ ਜਿਹਾ ਕਾਸੀ ਹੂੰ ਤੇ ਘੋੜੀ ਬੜੀ ਸੀ। ਅੱਛਾ ਬੜੀ ਘੋੜੀ ਸੀ ਉਹਦੇ ਕੋਲ ਤਗੜੀ। ਤੇ ਆਉਂਦਾ ਸੀ ਤੇ ਚੱਲ ਜਾਂਦਾ ਸੀ। ਉਹ ਬੰਦੇ ਮਾਰ ਦੁਸ਼ਮਣਾਂ ਨੂੰ ਮਾਰਦਾ ਸੀ। ਆਪਣੇ ਉਹਨੇ ਮਾਰੇ ਫਿਰ ਪਹਿਲਾਂ ਆਪਣੇ ਮਾਰੇ। ਅੱਛਾ ਫਿਰ ਉਹਨੇ ਡਾਕੇ ਮਾਰ ਲੱਗ ਪਿਆ। ਅੱਛਾ ਡਾਕੇ ਵੀ ਮਾਰਦਾ ਸੀ? ਡਾਕੇ ਮਾਰ ਲੱਗ ਪਿਆ। ਹੂੰ ਤੇ ਫਿਰ ਉਹ ਕਾਬੂ ਨਹੀਂ ਆਇਆ। ਦੁਨੀਆ ਉਜੜ ਗਈ ਹੈ। ਫਿਰ ਹੀ ਨਹੀਂ ਉਹ ਕਾਬੂ ਆਇਆ ਪੁਲਿਸ ਦੇ? ਹਾਂ ਅੱਛਾ ਸਿੱਖਾ अंग्रेजा को काबू नहीं आया। ਸਹੀ ਸਹੀ ਅੱਛਾ ਮੇਰਾ ਮੌਕਿਆਂ ਦੇ ਵਿੱਚ ਹੂੰ ਪੋਜੀਸ਼ਨ ਦੱਸ ਰਿਹਾ ਹੈ ਮੁਸਲਮਾਨਾਂ ਦਾ ਕੀ ਹਾਲ ਸੀ। ਹੂੰ ਸਿੱਖ ਨੇ ਲੱਸੀ ਜਾਂ ਪਾਣੀ ਪਿਉਣਾ ਹੈ ਤੇ ਇੱਥੇ ਧਾਰ ਕਰ ਇੱਥੇ ਪਾਡਾ ਕਰਨਾ। ਅੱਛਾ ਬਰਤਨ ਇੱਥੇ ਤੇ ਉਹਨੇ ਇੰਝ ਕਰਕੇ ਇੰਝ ਕਰਨਾ। ਮੁਸਲਮਾਨਾਂ ਨੇ? ਮੁਸਲਮਾਨਾਂ ਨੇ ਇੰਝ ਕਰਨਾ। ਅੱਛਾ ਇੰਝ ਕਰਕੇ ਤੇ ਪਾਣੀ ਪੀਣਾ। ਹਾਂ ਤੇ ਸਿਰਫ ਸਾਡਾ ਡੇਰਾ ਨਹੀਂ ਸੀ ਪੀਂਦਾ, ਨਾ ਖਾਂਦਾ ਤੇ ਨਾ ਪੀਂਦਾ। ਜੇ ਕਿਤੇ ਲੋਹੜੀ ਹੋਣੀ ਨਾ ਹਾਂਜੀ ਤੇ ਕਿਤੇ ਫੁੱਲੇ ਉਹ ਬੜੇ ਵੱਢਦੇ ਸਨ। ਅੱਛਾ ਤੇ ਉਹ ਜੇ ਕਿਤੇ ਲੈ ਆਉਣੇ ਤੇ ਸਾਨੂੰ ਨਾਲੇ ਮਾਰ ਪੈਣੀ ਫਿਰ ਉਹ ਡੰਗਰਾਂ ਨੂੰ ਪਾ ਦੇਣੇ। ਅੱਛਾ ਤੁਸੀਂ ਨਹੀਂ ਖਾਂਦੇ? ਨਾ ਬਿਲਕੁਲ ਨਹੀਂ ਖਾਂਦੇ। ਹੂੰ ਸਾਨੂੰ ਜੇ ਕੋਈ ਉਗਾਰ ਸਿੱਖਾਂ ਦੀ ਪੈਂਦੀ ਸੀ
ਤੇ ਰੋਟੀ ਸਾਡੀ ਵੱਖਰੀ ਪੱਕਦੀ। ਵਿਆਹ ਸ਼ਾਦੀਆਂ ਤੇ ਆਉਂਦੇ ਜਾਂਦੇ ਸੀ? ਵਿਆਹ ਸ਼ਾਦੀਆਂ ਦੇ ਕਈਆਂ ਦੇ ਆਉਂਦੇ ਕਈਆਂ ਦੇ ਨਹੀਂ। ਅੱਛਾ ਅੱਛਾ ਅੱਛਾ। ਸਾਡੇ ਨੇ ਅਸੀਂ ਮੇਲਾ ਇੱਥੇ ਕਿਹੜਾ ਲੱਗਦਾ ਸੀ? ਹੈਂ ਮੇਲਾ ਮੇਲਾ ਸਾਡੇ ਪਿੰਡ ਮੋਗਿਆਂ ਵਿੱਚ ਵਿਸਾਖੀ ਲੱਗਦੀ ਸੀ ਬੜੀ। ਅੱਛਾ। ਬੜੀ ਵਿਸਾਖੀ ਲੱਗਦੀ। ਕੀ ਕੁਛ ਹੁੰਦਾ ਸੀ ਉੱਥੇ? ਇਹ ਕੌਡੀ ਦੀ ਘੋੜ ਹੁੰਦੇ ਸਨ, ਘੋੜੀਆਂ ਨੱਚਦੀਆਂ ਸਨ। ਅੱਛਾ। ਹੈਂ ਤੇ ਸਮਾਧਾਂ ਹੁੰਦੀਆਂ ਸਨ, ਉਹਦੇ ਵਿੱਚ ਇਹਨਾਂ ਹਿੰਦੂਆਂ ਦੇ ਬੁੱਤ ਦੇ ਸਨ। ਉਹਨਾਂ ਜਿਹਨਾਂ ਨੂੰ ਪੂਜਦੇ ਸਨ। ਅੱਛਾ, ਹਿੰਦੂ ਵੀ ਰਹਿੰਦੇ ਸੀ ਪਿੰਡ ਤੁਹਾਡੇ 'ਚ? ਹਿੰਦੂ ਬੜੇ। ਉਹਨਾਂ ਦਾ ਕੀ ਨਾਂ ਸੀ? ਇੱਕ ਨਾਂ ਦੇ ਕੇਸਰ ਲਾਲ। ਅੱਛਾ। ਹੈਂ ਤੇ ਜਵਾਨ ਲਾਲ ਤੇ ਮਾਇਆ ਧਾਰੀ। ਅੱਛਾ। ਉਹ ਸਿੱਖਾਂ ਦੇ ਨਾ ਬੋਲ ਤੋੜ ਕੇ ਲਿਆਉਂਦਾ, ਸਿੱਖ ਆਪ ਨਹੀਂ ਜਾਂਦੇ। ਅੱਛਾ ਅੱਛਾ ਅੱਛਾ। ਉਹ ਜਿਹੜੀ ਜਾਣਾ ਉਹਨੂੰ ਤੋੜ ਕੇ ਲਿਆਉਣਾ। ਦੁਕਾਨਾਂ ਵੀ ਕਰਦੇ ਸਨ? ਦੁਕਾਨਾਂ ਸਭ ਦੁਕਾਨਾਂ। ਸਹੀ ਹੋ ਗਿਆ। ਤੇ ਮਕਾਨ ਇਹਨਾਂ ਦੇ ਕੱਚੇ ਹੁੰਦੇ ਸਨ ਕਿ ਪੱਕੇ? ਮਕਾਨ ਪੱਕੇ ਤੇ ਮਲਕੀਅਤ ਕੋਈ ਨਹੀਂ ਸੀ ਉਹਨਾਂ ਦੀ। ਅੱਛਾ। ਤੇ ਜਿਹੜੇ ਸਿੱਖ ਸਨ ਉਹਨਾਂ ਦੇ ਮਕਾਨ ਵੀ ਪੱਕੇ ਸੀ? ਉਹਨਾਂ ਦੇ ਪੱਕੇ, ਬਹੁਤੇ ਕੱਚੇ ਥੋੜੇ ਪੱਕੇ ਸਨ। ਸਹੀ ਹੋ ਗਿਆ। ਤੇ ਇੱਕ ਗੱਲ ਬੋਲੋ ਦੀ ਤਰੀਕ ਵਾਲੀ ਵੀ ਦੱਸਿਆ। ਅਸੀਂ ਪੜ੍ਹ ਕੇ ਆਏ ਹਾਂ। ਹਾਂਜੀ। ਤੇ ਉਹਨਾਂ ਨੇ ਨਾ ਬਾਜ਼ਾਰ ਹੁੰਦੇ ਸੀ, ਬਾਜ਼ਾਰਾਂ ਵਿੱਚ ਬੜੇ ਬੜੇ ਬੋਰਡ ਹੁੰਦੇ ਸਨ। ਅੱਛਾ। ਦਰਖਤਾਂ ਦੇ ਤੇ ਤਖਤ ਪੋਸ਼ ਹੁੰਦੇ ਸਨ। ਹਾਂਜੀ। ਉਹ ਉਹਨਾਂ ਬੋਰਡਾਂ ਦੇ ਚੌਕ ਜਿੱਥੇ ਆਉਣਾ ਨਾ ਉੱਥੇ ਉਹ ਡਾਏ ਹੁੰਦੇ ਸਨ। ਅੱਛਾ। ਉੱਥੇ ਜਿਹੜੇ ਆਸਾ ਸਿੰਘ ਤੇ ਕਪੂਰ ਸਿੰਘ ਇਹ ਦੋਵੇਂ ਜਾਣੇ ਨਾ ਗੁਰਦੁਆਰੇ ਨਹਾ ਕੇ ਤੁਰੇ ਆਉਂਦੇ। ਅੱਛਾ। ਅੱਗੋਂ ਗੰਡਾ ਸਿੰਘ ਬੈਠਾ ਹੈ। ਅੱਛਾ। ਉਹਨੇ ਚੌਕੀਦਾਰ ਹੁੰਦਾ ਸੀ, ਪੀਰਾਂ ਦਿੱਤਾ। ਪੀਰਾਂ ਦਿੱਤਾ ਚੌਕੀਦਾਰ ਹੁੰਦਾ ਸੀ ਉਹਦਾ। ਅੱਛਾ। ਤੇ ਉਹਨੂੰ ਆਦਾ ਵੇਖ ਖਬਰਾਂ ਕਿਹੜੇ ਲੱਗੇ ਜਾਂਦੇ ਨੇ। ਉਹਨੇ ਉਹ ਲੱਗੇ ਜਾਂਦੇ ਨੇ, ਇੱਕ ਤੇਰਾ ਪੁੱਤਰ ਹੀ ਤੇ ਇੱਕ ਆਸਾ ਸੀਗੀ। ਅੱਛਾ। ਉਹਨੇ ਆਵਾਜ਼ ਮਾਰ ਉਹਨਾਂ ਨੂੰ। ਆਵਾਜ਼ ਮਾਰੀ। ਜੇ ਆਵਾਜ਼ ਮਾਰੀ ਜੋ ਆਉਂਦੇ ਨੇ ਮੱਝੀ 'ਚ ਬਹਿਣ ਲੱਗੇ, ਤਖਤ ਪੋਸ਼ ਆਪਣੇ ਪੁੱਤਰ ਨੂੰ ਥੱਲੇ ਗੜੇ। ਅੱਛਾ। ਗੱਡਾ ਸਿੰਘ ਦਾ ਉਹ ਬਹਿ ਗਿਆ। ਦੋਵੇਂ ਜਣੇ ਬਹਿ ਕੇ ਚੌਕੀਦਾਰ ਨੂੰ ਆਖਣ ਲੱਗਾ ਇਹਦੇ ਨਾਲ ਸਿਰ ਦੇ ਵਿੱਚ ਮਿੱਟੀ ਪਾਓ, ਇਹਨਾਂ ਦੇ ਸਿਰਾਂ 'ਚ। ਅੱਛਾ। ਉਹ ਆਖੇ ਮੈਂ ਜੀ ਗਰੀਬ ਬੰਦਾ, ਮੁਸਲਮਾਨ ਬੰਦਾ, ਪੀਰਾਂ ਦਾ ਮੇਰੇ ਨਾਂ ਹੈ, ਤੇਰਾ ਮੈਂ ਚੌਕੀਦਾਰ ਆ ਤੇ ਮੈਂ ਕਿਵੇਂ ਪਾਵਾਂ? ਆਂਦਾ ਤੈਨੂੰ ਆਖਿਆ ਪਾ, ਤੂੰ ਇਹ ਜਿਹੜੇ ਪਾਈ ਭੜ ਕੇ ਸਾਰੇ ਹੋਣਗੇ। ਉਹਨਾਂ ਦੇ ਸਿਰ ਵਿੱਚ ਉਹਨੇ ਮਿੱਟੀ ਪਵਾਈ ਸੀ, ਆਪਣੇ ਪੁੱਤਰ ਦੇ ਤੇ ਇੱਕ ਆਸਾ ਸਿੰਘ ਦੇ ਮਿੱਟੀ ਪਵਾਈ ਸਿਰ ਵਿੱਚ। ਕਿਉਂ ਪਵਾਈ? ਨਹਾ ਕੇ ਸਿਰ ਲੱਗਾ ਕਿਉਂ ਕੀਤਾ? ਅੱਛਾ। ਸਾਰੇ ਲੱਗੇ ਸਿਰ ਕਿਉਂ ਵਿੱਚ ਪੈਂਦੇ ਵੱਡੇ? ਉੱਥੇ ਪੱਗ ਬੰਨ੍ਹ ਕੇ ਆਉਣੀ ਸੀ। ਉਦੋਂ ਬਾਬਾ ਜੀ ਦੱਸਦੇ ਨੇ ਕਿ ਪਿੰਡ ਦੇ ਵਿੱਚ ਕੋਈ ਘੋੜੀ ਤੇ ਚੜ੍ਹ ਕੇ ਨਹੀਂ ਸੀ ਲੰਘਦਾ ਹੁੰਦਾ? ਬਿਲਕੁਲ, ਸਵਾਰ ਹੀ ਪੈਦਾ ਨਹੀਂ ਹੁੰਦਾ। ਪਿੰਡ ਆ ਜਾਣਾ, ਸਵਾਰ ਦੇ ਉੱਤਰ ਜਾਣਾ। ਉੱਤਰ ਜਾਣਾ, ਜੋ ਪਿੰਡ ਲੰਘ ਜਾਣਾ ਫਿਰ ਜਿਹੜਾ ਮਰਜ਼ੀ ਚੌਧਰੀ ਹੋਵੇ, ਜਿਹੜਾ ਮਰਜ਼ੀ ਭਾਵੇਂ ਕੋਈ ਹੋਵੇ, ਸਿੱਖ ਹੋਵੇ, ਮੁਸਲਮਾਨ ਹੋਵੇ, ਕੋਈ ਹੋਵੇ। ਉਦੋਂ ਦੇ ਅਸੂਲ ਅੱਛੇ ਨਹੀਂ ਸੀ ਹੁੰਦੇ? ਹੈਂ? ਉਦੋਂ ਇਹ ਅਸੂਲ ਅੱਛੇ ਹੁੰਦੇ ਸੀ ਨਾ? ਇਹ ਅਸੂਲ ਜਿਹੜੇ ਨੇ ਉਹਨੇ ਚੌਧਰ ਦੇ ਅਸੂਲ ਰਹੇ ਜੇ। ਹੁਣ ਤੇ ਹਰ ਬੰਦਾ ਹੀ ਗਲੀਆਂ 'ਚ ਟੇਪਾਂ ਲਾਈ ਫਿਰਦਾ। ਟੇਪਾਂ ਲਾਈ ਫਿਰਦਾ ਹੈ। ਹਰ ਬੰਦੇ ਕੋਲ ਪਿਸਤੌਲ ਹੈ, ਹਰ ਬੰਦਾ ਡਾਕੂ ਬਣਿਆ ਹੈ, ਹਰ ਬੰਦੇ ਕੋਲ। ਔਰਤਾਂ ਜਿਹੜੀਆਂ ਉਹਨਾਂ ਦਾ ਕੋਈ ਹਾਲ ਨਹੀਂ। ਅੱਛਾ। ਨਾ ਅੱਗੇ ਸਾਡੇ ਜ਼ਮਾਨੇ ਵਿੱਚ ਕਪਾਹਾਂ ਬੜੀਆਂ ਹੁੰਦੀਆਂ। ਹਾਂਜੀ। ਤੇ ਕਬਾਦ ਬੜੇ ਹੁੰਦੇ ਸੀ। ਉਹ ਕਬਾਦ ਹੁੰਦੇ ਸੀ ਜਿਹੜੇ ਕਾਠੇ ਕਬਾਦ ਉਹਨਾਂ ਦੇ, ਇਹ ਜਿਹੜੇ ਮੋਟੇ ਜਿਹੜੇ ਮੋਟੇ ਦੇ ਕੋਈ ਨਹੀਂ ਸੀਗਾ। ਅੱਛਾ। ਉਦੋਂ 8-8 ਦਿਨ 15-15 ਦਿਨ ਸਿਰ ਨਹੀਂ ਧੋਂਦੀਆਂ, ਧੋਤਾ ਨਹੀਂ ਜਾਂਦਾ ਇਹਨਾਂ ਕਾਰੋਬਾਰ। ਅੱਛਾ। ਹੈਂ ਤੇ ਮਗਰ ਜਿਹੜੀਆਂ ਬੇਟੀਆਂ ਵਧੀਆ ਹੁੰਦੀਆਂ ਜੋ ਮੰਜੀਆਂ ਕੋ ਉੱਡਣ ਲੱਗਣਾ, ਮੰਜੀਆਂ ਕੋ ਉੱਡਦੇ ਸੀ, ਉੱਡਦੀਆਂ ਉੱਡ ਕੇ ਥੱਲੇ ਜਾਣੇ। ਉਹਦੇ 100 ਜੂ ਕੁੜੀਆਂ ਵੀ। ਅੱਛਾ। ਹਾਂ ਤੇ ਜਿਹੜੀ ਬੱਚੀ ਨੇ ਧੋਤੇ ਲੀੜੇ ਚੰਗੇ ਪਾ ਲੈਣੇ ਨਾ, ਸਾਰੇ ਦਿਨ ਦਾ ਧਿਆਨ ਸਾਰਿਆਂ ਦਾ ਹੋ ਜਾਣਾ। ਇਹ ਕਿਉਂ ਨਾ ਇਹਦੇ ਕਿਉਂ ਪਾਏ ਨਹੀਂ ਚੰਗੇ ਲੀੜੇ? ਅੱਛਾ। ਕੀ ਵਜ੍ਹਾ ਕੀ? ਉਹਦਾ ਖਿਆਲ ਕਰਨਾ। ਅੱਛਾ। ਉਦੋਂ ਤੇ ਨਜ਼ਰ ਰੱਖਦੇ ਸੀ। ਆਹੋ। ਤੇ ਹੁਣ
ਜੇ ਬੀਬੀ ਬੱਚੀ ਚੰਗੇ ਕੱਪੜੇ ਪਾ ਕੇ ਤੇ ਸੂਟ ਪਾ ਕੇ ਨਹੀਂ ਜਾਂਦੀ, ਸਕੂਲੇ ਨਹੀਂ ਵੜਨ ਦਿੰਦੇ। ਹਾਂਜੀ। ਕੀ ਕਰੇ, ਮਜਬੂਰੀਆਂ ਨੇ। ਉਦੋਂ ਸੁਣਿਆ ਦੱਸਦੇ ਨੇ ਕਿ ਬਜ਼ੁਰਗ ਜਿਹੜੇ ਸੀ, ਮੁੰਡੇ ਦਾ ਵਿਆਹ ਵੀ ਹੋ ਜਾਂਦਾ ਸੀ ਤੇ ਉਹ ਡੇਰੇ ਤੇ ਹੀ ਸੌਂਦਾ ਹੁੰਦਾ ਸੀ। ਆਹ ਡੇਰੇ ਤੇ ਸੌਂਦਾ ਸੀ, ਡੇਰੇ ਤੇ। ਤੂੰ ਮੈਂ ਆਪਣੀ ਗੱਲ ਕਰ ਰਿਹਾ। ਸਾਡਾ ਤੂਤਾਂ ਵਾਲੇ ਦੇ ਵਿੱਚੋਂ ਡੇਰਾ ਫਤਿਹ ਵਾਲਾ ਸੀ। ਹਾਂ। ਉਹਦੇ ਵਿੱਚ ਰਹਿੰਦੇ ਸੀ 4-5 ਘਰ। ਹਾਂਜੀ। ਇੱਕ ਵਲਾਇਤ ਬਾਹਰ ਦਾ, ਇੱਕ ਉਦੋਂ ਵੱਜਦਾ ਸੀ ਉਹਦਾ ਸ਼ਿਕਾਰਾ ਸਿੰਘ ਦਾ 100 ਬਾਸ਼ੀ ਉਹਦੀ। ਤੇ ਹਰ ਸਾਲ 2 ਸਾਲੀ ਉਹ 4 ਚਫੇਰੇ ਕੱਦ ਕਰਾਉਂਦਾ ਸੀ। ਅੱਛਾ। ਉਹਨਾਂ ਨਾਨਿਆਂ ਦਾ ਉੱਥੇ ਰਹਿੰਦੇ ਸਾਂ। ਕੀ ਗੱਲ ਹੈ? ਵਿਆਹ ਦਾ ਵਿਆਹ ਦਾ ਮੇਰਾ ਵਿਆਹ ਹੋਇਆ ਕਿ ਮੈਂ ਡੇਰੇ ਤੇ ਸੌਂਦਾ ਸਾਂ ਤੇ ਕਦੀ ਚਲੇ ਜਾਣਾ, ਕਦੀ ਜਿਹਦਾ ਵਿਆਹ ਨਾ ਹੋਇਆ ਹੋਣਾ ਉਹਨੇ ਉੱਥੇ ਸੌਣਾ, ਜਿਹਦਾ ਵਿਆਹ ਹੋਇਆ ਹੋਣਾ। ਮੈਂ ਸਾਰਾ ਤੇ ਛੋਟਾ ਸਾਂ ਤੇ ਮੈਂ ਫਿਰ ਉਹ ਡੇਰੇ 'ਚ ਵੀ ਰਹਿਣਾ ਤੇ ਘਰ ਵੀ ਰਹਿਣਾ। ਜਿਹਦੇ ਜਾਣਾ ਹੋਣਾ ਤੇ ਪਹਿਲੇ ਤਾਂ ਠੋਕਾ ਲਾ ਚਾਲੂ ਹੋਈ। ਬਾਬਾ ਜੀ ਉਹ ਜ਼ਮਾਨੇ ਚੰਗੇ ਸੀ ਕਿ ਆ ਚੰਗੇ ਨੇ? ਜ਼ਮਾਨੇ ਜੇ ਭੁੱਖ ਵਾਲੀ ਵੇਖੀਏ ਨਾ, ਫਿਰ ਤੇ ਜ਼ਮਾਨਾ ਆਪਣੀ ਕਰਦੇ, ਆਪਣੀ ਖਾਂਦੇ ਨੇ, ਹਲਾਲ ਜੀ ਖਾਂਦੇ, ਹਰਾਮ ਜੀ ਨਹੀਂ ਖਾਂਦੇ। ਸਹੀ ਗੱਲ ਹੈ। ਤੇ ਹੁਣ ਰਿਜ਼ਕ ਜ਼ਿਆਦਾ। ਉਦੋਂ 1 ਰੁਪਈਆ ਹੁੰਦਾ ਸੀ ਚਾਂਦੀ ਦਾ। ਹੁਣ 900 ਦੀ ਮੈਂ ਪੈੜੀ ਲਈ ਹੈ। ਅੱਛਾ। ਹੁਣ ਉਹ 22, 23, 24, 25 ਲੱਖ ਸੀ। ਹਾਂਜੀ। ਹੈਂ ਤੇ ਹੁਣ ਦੱਸੋ ਵੀ ਉਹ ਵੇਲਾ ਚੰਗਾ ਸੀ, ਆ ਵੀ ਸਮਝਦਾ ਵਾਕਈ। ਹੈਂ ਉਦੋਂ ਲੋਕ ਭਲੇ ਮਾਨਸ ਸੀ ਜ਼ਿਆਦਾ। ਇੱਕ ਅੱਧਾ ਬਦਮਾਸ਼ ਹੁੰਦਾ ਸੀ, ਉਹਨੇ ਨਾਂ ਕੱਢ ਦਿੰਦਾ ਸੀ ਉਹ ਵੀ ਇਲਾਕੇ 'ਚ। ਅੱਛਾ ਜੀ ਬਾਬਾ ਜੀ, ਅੱਜ ਕੱਲ ਤੇ ਹਰ ਬੰਦੇ ਨੇ ਆਪਣੇ ਆਪਣੇ ਘਰ ਦੇ ਵਿੱਚ 4-4 ਕਮਰੇ ਬਣਾਏ ਨੇ, 5-5। ਹਾਂਜੀ। ਉਦੋਂ ਤੇ 1-2 ਕਮਰਾ ਹੁੰਦਾ ਸੀ। ਉਹ ਕਿਵੇਂ ਗੁਜ਼ਾਰਾ ਕਰਦੇ ਸੀ? ਨਹੀਂ, ਕਮਰੇ ਤੇ ਪੂਰੀ ਹੁੰਦੀ ਹੈ ਨਾ। ਤੇ ਜੇ ਕੱਚੀਆਂ ਇੱਟਾਂ ਦੇ ਹਨ, ਉਹ ਨੌਲੇ ਪਾ ਲੈਣੇ, ਜੋ ਪੁੱਟ ਕੇ ਜੋ ਉਹਦੇ ਲਾਣੇ ਦਾ ਕੰਧਾਂ ਕਰਨੀਆਂ ਤੇ ਉੱਥੇ ਭਾਵੇਂ ਜੋ ਮਰਜ਼ੀ। ਸਾਡੇ ਹੁੰਦੇ ਜੀ ਪੀਪੀਆਂ ਦੇ ਖਿੜਕੀਏ। ਅੱਛਾ। ਬੂਹੇ ਨਹੀਂ ਸਨ। ਅੱਛਾ। ਦਰਵਾਜ਼ੇ ਵੀ ਜਿਹੜੇ ਪੀਪੀਆਂ ਦਾ ਨਾਲ ਖਿੜਕਾ ਬਣਾ ਕੇ ਨਾ ਉਹਦੇ ਨਾਲ ਇਸ ਤਰ੍ਹਾਂ ਲਾ ਦੇਣਾ ਪੀਪਾ। ਤੇ ਇਸ ਤਰ੍ਹਾਂ ਦਾ ਹਾਲ ਤੇ ਇਸ ਤਰ੍ਹਾਂ ਦੇ ਹਾਲਾਤ ਉਦੋਂ ਲੱਭਦਾ ਜੀ। ਸਾਡੇ ਚੱਦਰਾ ਪੈ ਗਿਆ। ਉਦੋਂ ਮੈਨੂੰ ਹੋਸ਼ ਹੈ, ਉਦੋਂ ਮੇਰੀ ਉਮਰ ਹੋਵੇਗੀ 6-7-8 ਸਾਲ। ਅੱਛਾ। ਆ ਜਿਹੜੀਆਂ ਖੁਰਲੀਆਂ ਨਾ, ਹਾਂਜੀ, ਲੱਕੜ ਦੀਆਂ ਹੁੰਦੀਆਂ। ਲੱਕੜ ਬੜੀ ਮਿਲ ਜਾਂਦੀ। ਹਾਂਜੀ। ਤੇ ਲੱਕੜ ਦੀਆਂ ਖੁਰਲੀਆਂ ਹੁੰਦੀਆਂ ਨੇ ਤੇ ਇਹਨਾਂ ਉਹ ਪਿਆ ਚੰਦਰਾ ਇੰਨਾ ਪਿਆ ਵੀ ਬਾਹਰ ਰੁੜ ਗਿਆ। ਅੱਛਾ। ਭਰ ਕੇ ਬਾਹਰ। ਮੈਂ ਕੋਠੇ 'ਤੇ ਚੜ੍ਹਿਆ ਨਾ, ਮਕਾਨ ਦੇ ਉੱਤੇ ਚੜ੍ਹਿਆ ਤੇ ਮੇਰੀ ਮਾਂ ਬੜੀ ਨਾਨਾ ਹੈ, ਮਾਂ ਸਾਡੀ ਦੀ ਕਣਕ ਵੱਢੀ ਵੀ ਗਈ ਨਾ, ਬੁੱਛੇ ਵੀ ਉੱਡ ਗਏ। ਵੇਖਦਾ ਹੀ ਨਹੀਂ ਸੀ ਕੋਈ ਸ਼ਾਇਦ। ਸਹੀ। ਉਹ ਫਿਰ ਮਿਲੀ ਸਾਨੂੰ ਅੰਗਰੇਜ਼ ਦੀ ਤਕਾਵੀ। ਅੱਛਾ। 21 ਰੁਪਈਏ। ਅਸੀਂ ਫਿਰ ਇੱਥੇ ਖਾਣ ਜੋਗੀ ਬਚ ਗਈ ਸੀ। ਅੱਛਾ। 10 ਦਿਨ ਤੇ ਉਹ ਸਬਸਿਓ ਫਿਰ ਅਸੀਂ ਨਾ ਕੁਝਾਂ ਦੇ ਪਿੰਡ ਵੇਚਿਆ ਸਬਜ਼ਾ। ਤੇ ਉਹ ਸਬਸਿਓ ਫਿਰ ਅਸੀਂ 21 ਰੁਪਈਆ ਦੇ 10 ਬਣ ਲਿਆ ਜੀ। ਉਹਨਾਂ ਨੇ 10 ਬਣੋ ਬਾਣੀ। ਮਾਣੀ ਜਾਂਦੇ। ਇਹਦਾ ਮਤਲਬ ਉਹ ਹਕੂਮਤ ਚੰਗੀ ਸੀ ਅੰਗਰੇਜ਼ਾਂ ਦੀ, ਜਿਹਨਾਂ ਨੇ ਤੁਹਾਨੂੰ ਪੈਸੇ ਦਿੱਤੇ। ਅੱਜ ਕੱਲ ਤੇ ਕਿਸੇ ਦੀ ਮਰਜ਼ੀ ਤੇ ਕੋਈ ਵੀ ਨਹੀਂ ਦਿੰਦਾ। ਤੇ ਉਦੋਂ ਉਹਨਾਂ ਨੇ ਚਕਾਵੀ ਉਹਦੇ ਨਾਲ ਉਹਨੂੰ ਦਿੱਤੀ ਜਿਹਦੇ ਨਾਲ ਗਰਦੌਰੀ ਸੀ। ਜਿਹਦੀ ਜ਼ਮੀਨ ਇਹਦਾ ਨਾਂ ਸੀ। ਸ਼ਾਦੀ ਉਹਦੇ ਹੋਈ ਸੀ। ਹੈਂ ਸ਼ਾਦੀ ਤੇਰੀ ਤੂੰ ਪਾਣੇ ਹੋਈ। ਉਹ ਤੇ ਹੁਣ ਇਹ ਪਾਕਿਸਤਾਨ ਚ। ਅੱਛਾ ਬਾਬਾ ਜੀ, ਕੋਈ ਸਿੱਖਾਂ ਦੇ ਵਿਆਹ ਵੀ ਵੇਖੇ ਨੇ? ਕੋਈ ਜੰਜ ਗਏ ਉਹ ਨਾਲ? ਨਾ ਜੀ, ਗਏ ਨਹੀਂ। ਅੱਛਾ, ਕਿਸੇ ਦੇ ਨਹੀਂ ਗਏ। ਸਾਡਾ ਕੁਰਬਾਨੀ ਵਾਲਾ ਮੇਰਾ ਵਾਲਦ ਬਹੁਤ ਜਵਾਨ ਸੀ, ਤਗੜਾ ਜਵਾਨ ਸੀ। ਤੇ ਉਹ ਨਾ 16 ਸਿੱਖ ਲੈ ਕੇ ਫੜ ਕੇ ਉਹ ਮੋਗੀ ਜਾ ਕੇ ਨਾ ਉਹਨਾਂ ਦੇ ਹਵੇਲੀ ਵਿੱਚ ਵਾੜ ਕੇ। ਅੱਗੇ ਹੈਗਾ ਸੀ ਇੱਕ
ਹਾਫਿਜ਼ ਸੀ, ਹਾਫਿਜ਼ ਗੂਗਾ ਸੀ ਜਰਾ, ਹੂੰ ਜਵਾਨ ਉਹ ਵੀ ਬੜਾ ਸੀ, ਹੂੰ ਤੇ ਹੈਗਾ ਸੀ ਸ਼ੀਬਾ। ਅੱਛਾ ਉਹਨੂੰ ਅੱਗੇ ਕਢਾ ਰਿਹਾ ਵੀ ਬੰਦਾ ਅੱਗੇ ਅੰਦਰ ਵੜੇ ਨਾ ਕੋਈ। ਹੂੰ ਉਹ ਜੇ ਵੜਿਆ ਨਾ ਜਦ ਅੰਦਰ ਵੜ ਗਿਆ ਤੇ ਉਹਨਾਂ ਨੇ ਛਤਰੇ ਨੂੰ ਨਾ ਖਿੱਚ ਲਾ ਕੇ ਉਹਦੇ ਜਾ ਕੇ ਉੱਤੋਂ ਮਾਰਨੀ ਸੀ, ਝਟਕਾ ਕਰਨਾ। ਅੱਛਾ 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 ਮੇਰੇ ਬੀਜੇ ਨੇ ਜਾ ਕੇ ਫਿਰ ਜੱਫਾ ਮਾਰਿਆ। ਉਹਨੇ ਆ ਮੈਨੂੰ ਪਹਿਲਾਂ ਮਾਰਨਾ ਸੀ, ਫਿਰ ਇਹਨੂੰ ਮਾਰਨਾ ਸੀ ਕਿ ਐਵੇਂ ਮਾਰਨਾ। ਹੂੰ ਲੈ ਆਂਦਾ ਜਿਹੜੇ ਤੇ ਉਹਨੂੰ ਪੁੱਛਣ ਲੱਗੇ ਸ਼ੀਬੇ ਨੂੰ, ਬੋਲਾ ਸੀ। ਅੱਛਾ ਤੇ ਆਂਦਾ ਤੂੰ ਤੇਰੇ ਅੱਗੇ ਕਹਿੰਦਾ ਉਹ ਜਿਹੜੇ ਪੈਰ ਸੀ ਬਹਿ ਕੀ ਕਰਦਾ। ਅੱਛਾ ਤੇ ਫਿਰ ਉਹ ਡਾਢਾ ਸੀ ਉਹ। ਸਹੀ ਹੋ ਗਿਆ। ਹੁਣ ਕੋਈ ਦੁਬਾਰਾ ਮੁੜ ਕੇ ਆਇਆ ਇਸ ਪਿੰਡ ਦੇ ਵਿੱਚ ਜਾਂ ਅੰਬੋਂ ਕੇ? ਨਹੀਂ ਉਹ ਕੀ ਸੁਣਿਆ ਨਹੀਂ, ਕੋਈ ਵੀ ਨਹੀਂ ਆਇਆ। ਗਿਆਨੂ ਆਇਆ ਸੀ ਜੋ, ਹੈਂ? ਉਹ ਗਿਆਨ ਸਿੰਘ, ਅੱਛਾ ਆਇਆ ਉਹ ਆਂਦਾ ਸੀ ਜੇ ਇੱਥੇ ਫਿਰਦਾ ਸੀ ਪੈਲੀਆਂ ਹੀ ਆਂਦਾ ਸੀ ਤੂੰ ਵੀ ਰੋਟੀ ਮੈਂ ਪਕਾਉਣੀ ਆ, ਮੈਂ ਪਕਾਉਣੀ ਆ। ਉਹ ਆਂਦਾ ਮੈਂ ਕੀ ਖਾ ਲੈਣਾ। ਫਿਰਦੇ ਰਹਿੰਦੇ ਫਿਰ ਖਾਣ ਕੇ। ਸਹੀ ਹੋ ਗਿਆ। ਪਤਾ ਨਹੀਂ ਉਹ ਫਿਰ ਆਇਆ, ਹੋਰ ਤੇ ਕੋਈ ਨਹੀਂ ਫਿਰ ਆਇਆ। ਹੋਰ ਮਾਰੂ ਖਾਬ ਗਏ ਵੇ ਵੱਡੇ ਲੋਕਾਂ ਨੇ। ਚਲੋ ਠੀਕ ਹੋ ਗਿਆ ਬਜ਼ੁਰਗੋ, ਬੜਾ ਸੋਹਣੀਆਂ ਗੱਲਾਂ ਕੀਤੀਆਂ ਤੁਸੀਂ, ਬਹੁਤ ਵਧੀਆ ਲੱਗਿਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।